ਮੈਂ ਕਿਸੇ ਨੂੰ ਤਨਕੀਦ ਤੇ ਨਹੀਂ ਕਰਨ ਲੱਗਾ ਹੈ, ਲੇਕਿਨ ਇੱਕ ਤੁਹਾਡੇ ਕੋਲੋਂ ਰਾਏ ਲੈਣ ਲੱਗਾ ਵਾਂ ਕਿ ਤੁਸੀਂ ਸਮਝਦੇ ਹੋ ਅਸੀਂ ਜਿਹੜਾ ਪੰਜਾਬੀ ਤੋਂ ਇੰਨਾ ਪਿੱਛੇ ਰਹਿ ਗਏ ਹਾਂ, ਇਹਦੇ 'ਚ ਸਾਡੀਆਂ ਹਕੂਮਤਾਂ ਦਾ ਵੀ ਹੱਥ ਹੈ। ਇਹ ਪੂਰੀ ਗੱਲ ਕਰਨ ਦਾ ਮੇਰਾ ਮਕਸਦ ਇਹ ਵੀ ਹੈ ਕਿ ਗੱਲਾਂ ਕਰ ਲਈਆਂ ਸਾਰਿਆਂ ਨੇ, ਜਿੰਨੇ ਤੁਸੀਂ ਵੀ ਬਹੁਤ ਜ਼ਿਆਦਾ ਜਾਂਦੇ ਹੋ, ਬੈਠਕਾਂ 'ਚ ਬਹਿੰਦੇ ਹੋ, ਲੋਕੀ ਪੰਜਾਬੀ ਮਾਂ ਬੋਲੀ ਬਾਰੇ ਗੱਲਾਂ ਕਰਦੇ। ਸਾਨੂੰ ਹੁਣ ਅਗਲੀ ਨਸਲ ਨੂੰ ਕੋਈ ਅਮਲੀ ਕੰਮ ਜਿਹੜਾ ਐਸਾ ਕਰੀਏ ਕਿ ਸਾਨੂੰ ਪਤਾ ਹੋਵੇ ਕਿ ਅਸੀਂ ਹੁਣ ਬਿਹਤਰੀ ਤਰਫ ਜਾ ਰਹੇ ਹਾਂ। ਅਸਲ ਜਿਹੜਾ ਹੈ ਨਾ ਸਾਡੇ ਨਾਲ ਡਰਾ ਹੋਇਆ ਹੈ, ਉਹ ਹੋ ਗਿਆ ਅੰਗਰੇਜ਼ ਦੌਰ। ਹਾਂਜੀ। ਕਿਉਂਕਿ ਅੰਗਰੇਜ਼ ਨੂੰ ਪਤਾ ਹੈ ਕਿ ਜਿਹੜੇ ਵੀ ਲੋਕਾਂ ਕੋਲ ਉਹਦੀ ਜ਼ਬਾਨ ਤੇ ਵਸੇਬ ਖੋਲ ਹੋ, ਉਹਨਾਂ ਕੋਲ ਕੁਝ ਨਹੀਂ। ਉਹਨਾਂ ਸਿੰਧੀਆਂ ਨੂੰ ਕਿਉਂ ਨਹੀਂ ਮਾਰਦੇ? ਹਾਂ। ਆਪਣਾ ਪਖਤੂਨਾਂ ਨੂੰ ਕਿਉਂ ਨਹੀਂ ਮਾਰਦੇ? ਉਹਨਾਂ ਨੂੰ ਪਤਾ ਹੈ, ਉਹਨਾਂ ਦੇ ਜ਼ਿਹਨ ਵਿੱਚ ਇਹ ਗੱਲ ਹੈ ਕਿ ਇਹ ਜਿਹੜੇ ਨੇ ਨਾ, ਇਹਨਾਂ ਨੂੰ ਤਾਂ ਆਪਣੇ ਆਪ ਨਾਲ ਹੀ ਨਹੀਂ ਪਿਆਰ। ਮਸਲਾ ਇਹ ਕਿ ਨੇਕ ਨੀਤੀ ਨਾਲ ਕਿਸੇ ਕੋਈ ਨਾ ਕੋਸ਼ਿਸ਼ ਹੀ ਨਹੀਂ, ਕਿਉਂਕਿ ਉੱਤੇ ਜਿਹੜੇ ਆਏ ਕੋਈ ਨਾ ਬੇਲੀ ਸਾਹਿਬ ਇਖਤਿਆਰ ਉਹ ਬਿਠਾ ਦਿੱਤੇ ਗਏ, ਉਹ ਭਈਏ ਵਗੈਰਾ। ਜੀ अस्सलाम वालेकुम नाजरीन, मैं हाँ ਤੁਹਾਡਾ ਦੋਸਤ ਤੇ ਭਰਾ ਮੁਦੱਸਰ ਨਵਾਜ਼ ਚੱਦੜ ਤੇ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਸਫਰਨੋਸ਼ ਪੰਜਾਬੀ। ਸਫਰਨੋਸ਼ ਦੇ ਵੇਖਣ ਵਾਲਿਆਂ ਨੂੰ ਸਾਡੀ ਤਰਫੋਂ ਪਿਆਰ ਭਰਾ ਸਲਾਮ, ਇਸ ਉਮੀਦ ਨਾਲ ਕਿ ਤੁਸੀਂ ਸਾਰੇ ਖੈਰੋਫੀਅਤ ਨਾਲ ਹੋਵੋਗੇ। ਹੁਣ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਗਏ ਹਾਂ ਤੇ ਇਨਸ਼ਾਅੱਲਾ ਬਹੁਤ ਜਲਦ ਅਸੀਂ ਤੁਹਾਨੂੰ ਪੰਜਾਬ ਦੀ ਇੱਕ ਐਸੀ ਹਸਤੀ ਨਾਲ ਮਿਲਾਉਣਾ ਹੈ ਜਿੰਦੇ ਬਾਰੇ ਤਖਮੀਨਾ ਹਿਸਾਬ ਲਾਣਾ ਹੀ ਬੜਾ ਔਖਾ ਹੈ। ਇੱਕ ਰਾਠ ਜ਼ਿਮੀਂਦਾਰ ਦਾ ਪੁੱਤਰ ਤੇ ਉਹਦਾ ਕਲਮ ਦੇ ਨਾਲ ਪਿਆਰ, ਫਿਰ ਕਲਮ ਦੇ ਨਾਲ ਵੀ ਐਸਾ ਪਿਆਰ ਕਿ ਜਿਹੜੀ ਮਹਿਫਲ 'ਚ ਜਾ ਕੇ ਬਵੇ, ਜਿਹੜੀ ਥਾਂ ਤੇ ਉਹਨਾਂ ਨੇ ਆਪਣੇ ਅਲਫਾਜ਼ ਬੋਲਨੇ ਨੇ, ਪੂਰੇ ਮਜਮੇ ਨੇ ਰੋਣਾ। ਠੀਕ ਹੈ, ਇਹ ਅੱਲਾਹ ਪਾਕ ਦਾ ਉਹਨਾਂ ਦਾ ਖਾਸ ਫਜ਼ਲ ਹੈ। ਚੰਦ ਲੋਕਾਂ ਤੇ ਫਜ਼ਲ ਹੁੰਦਾ ਹੈ। ਲਾਹੌਰ ਦੇ ਇੱਕ ਅੱਛੇ ਇੰਸਟੀਚਿਊਟ ਤੋਂ ਉਹਨਾਂ ਤਾਲੀਮ ਹਾਸਲ ਕੀਤੀ ਹੈ, ਫਿਰ ਵੀ ਪੰਜਾਬੀ ਰਹੇ ਨੇ। ਪਿੱਛੇ ਬਾਪ ਦੀ ਜਾਗੀਰ ਸੀ, ਉਹਨੂੰ ਆ ਕੇ ਸਾਂਭਿਆ, ਪਰ ਪੰਜਾਬੀ ਰਹੇ ਨੇ। ਉਹਨਾਂ ਕੋਲ ਵੀ ਸਾਡੇ ਮੁੰਡਿਆਂ ਨੂੰ ਬਹੁਤ ਸਾਰੀਆਂ ਓਪਰਚੁਨਿਟੀਆਂ ਹੋਣਗੀਆਂ ਕਿ ਬਾਹਰ ਟੁਰ ਜਾਓ, ਵਲਾਇਤ ਟੁਰ ਜਾਓ, ਇੰਜ ਕਰ ਲਓ, ਉਹ ਕਰ ਲਓ। ਫਿਰ ਉਸ ਤੋਂ ਵੱਡੀ ਗੱਲ, ਉਹਨਾਂ ਨੂੰ ਅੱਲਾਹ ਪਾਕ ਨੇ ਤਖਲੀਕਕਾਰ ਬਣਾਇਆ ਹੈ। ਤਖਲੀਕਕਾਰ ਵੀ ਐਸਾ ਬਣਾਇਆ ਹੈ ਕਿ ਇਸ ਟਾਈਮ ਪੂਰੇ ਪੰਜਾਬ ਦੇ ਵਿੱਚ, ਭਾਵੇਂ ਉਹ ਲਹਿੰਦਾ ਹੋਵੇ, ਭਾਵੇਂ ਉਹ ਚੜ੍ਹਦਾ ਪੰਜਾਬ ਹੋਵੇ, ਇਸ ਟਾਈਮ ਉਹਨਾਂ ਦੇ ਪਾਇਦਾ ਸੂਫੀਆ ਕਰਾਮ ਤੋਂ ਬਾਅਦ ਕੋਈ ਤਖਲੀਕਕਾਰ ਮੌਜੂਦ ਨਹੀਂ ਹੈ ਜਿਨ੍ਹਾਂ ਨੇ ਉਹਨਾਂ ਦੇ ਪਾਏ ਦੀ ਜਿਹੜੀ ਨਾ ਉਹ ਸ਼ਾਇਰੀ ਕੀਤੀ ਹੋਵੇ। ਇਹ ਪੂਰੀ ਗੱਲ ਕਰਨ ਦਾ ਮਕਸਦ, ਅੱਜ ਅਸੀਂ ਮਹਿਮਾਨ ਬਣੇ ਆ। ਮੇਰੀ ਮੁਰਾਦ ਸੀ ਰਾਏ ਮੁਹੰਮਦ ਖਾਨ ਨਾਸਰ ਖਲ ਸਾਹਿਬ। ਅੱਜ ਹੁਣ ਅਸੀਂ ਉਹਨਾਂ ਕੋਲ ਮੌਜੂਦ ਹਾਂ। ਬਹੁਤੀਆਂ ਗੱਲਾਂ ਉਹਨਾਂ ਦੇ ਸਾਹਮਣੇ ਬਹਿ ਕੇ ਇਸ ਤੋਂ ਨਹੀਂ ਕਰਨੀਆਂ ਹਨ ਕਿ ਉਹ ਪੰਜਾਬੀ ਦੀ ਕਹਾਵਤ ਹੈ, ਕਿਆ ਕੀੜੀ ਕਿਆ ਕਟਕ। ਉਹਨਾਂ ਦੀ ਇਹੀ ਬਹੁਤ ਵੱਡੀ ਮਿਹਰਬਾਨੀ ਹੈ ਕਿ ਉਹਨਾਂ ਸਾਨੂੰ ਟਾਈਮ ਦਿੱਤਾ ਹੈ ਤੇ ਆਪਣੇ ਨਾਲ ਜਗ੍ਹਾ ਦਿੱਤੀ ਹੈ, ਅਸੀਂ ਉਹਨਾਂ ਕੋਲ ਬੈਠੇ ਹਾਂ। ਬਾਕੀ ਸਾਰੀਆਂ ਗੱਲਾਂ ਉਹਨਾਂ ਹੀ ਕਰਨੀਆਂ ਨੇ, ਕਿਉਂਕਿ ਜਿਵੇਂ ਉਹ ਗੱਲ ਕਰ ਸਕਦੇ ਨਾ, ਉਵੇਂ ਮੈਂ ਨਹੀਂ ਕਰ ਸਕਦਾ ਹੈ। ਤੇ ਬਾਬਾ ਜੀ ਸਾਡੇ ਵੱਲੋਂ ਸਲਾਮ, अस्सलाम वालेकुम। ਅੱਲਾਹ ਪਾਕ ਸਿਹਤ ਵਾਲੀ ਬਹੁਤ ਵੱਡੀ ਜ਼ਿੰਦਗੀ ਜਿਹੜੀ ਹੈ ਨਾ ਤੁਹਾਨੂੰ ਅਤਾ ਕਰੇ ਤੇ ਇਸੇ ਤਰ੍ਹਾਂ ਹੀ ਪੰਜਾਂ ਤੇ 12 ਦਾ ਜਿਹੜਾ ਨਾ ਫਜ਼ਲ ਉਹ ਤੁਹਾਡੇ ਤੇ ਹੁੰਦਾ ਰਵੇ। ਅੱਲਾਹ ਪਾਕ ਤੁਹਾਡੇ ਸਾਰਿਆਂ ਦੇ ਟੱਬਰਾਂ ਤੇ ਰਹਿਮ ਕਰੇ ਬੇਟਾ। ਅੱਲਾਹ ਪਾਕ ਫਜ਼ਲ ਕਰੇ ਪੰਜਨ ਪਾਕ ਦੇ ਸਦਕੇ ਤੁਹਾਡੇ ਬੱਚਿਆਂ ਦਾ ਤੁਹਾਡਾ ਸੋਹਣਾ ਮੁਸਤਕਬਲ ਹੋਵੇ। ਬਾਬਾ ਜੀ ਅਸੀਂ ਇੱਕ ਸੀਰੀਜ਼ ਲੈ ਕੇ ਤੁਰੇ ਸਾਂ, ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ ਹੈ। ਉਹਦਾ ਇੱਕ ਅਮਲੀ ਨਮੂਨਾ ਜਿਹੜਾ ਹੈ ਨਾ, ਉਹ ਸਾਡੇ ਸਾਹਮਣੇ ਤੁਸੀਂ ਬੈਠੇ ਹੋਏ, ਜਿਨ੍ਹਾਂ ਨੇ ਇੱਕ ਐਸੇ ਅਦਾਰੇ ਤੋਂ ਤਾਲੀਮ ਹਾਸਲ ਕੀਤੀ ਕਿ ਜਿੱਥੋਂ ਹੋ ਕੇ ਬੰਦਾ ਵਾਪਸ ਆ ਜਾਵੇ ਨਾ, ਤੇ ਦੂਸਰਿਆਂ ਨਾਲ ਨਹੀਂ ਬਹਿੰਦਾ ਹੈ ਕਿ ਮੈਂ ਨਾ ਕੋਈ ਬੜਾ ਉੱਚਾ ਹੋ ਗਿਆ ਵਾਂ। ਤੇ ਥੋੜ੍ਹਾ ਜਿਹਾ ਸਾਨੂੰ ਦੱਸਣਾ ਹੈ ਕਿ ਤੁਹਾਡਾ ਬਚਪਨ ਜਿਹੜਾ ਸੀ ਨਾ, ਉਹ ਕਿਸ ਤਰ੍ਹਾਂ ਗੁਜ਼ਰਿਆ ਸੀ। ਬੇਟਾ ਬਚਪਨ ਤਾਂ ਹੁੰਦਾ ਇੱਕੋ ਜਿਹਾ ਹੀ ਸਾਰਿਆਂ ਦਾ। ਹਾਂਜੀ। ਬੱਚਿਆਂ ਦਾ ਬਚਪਨ ਇੱਕੋ ਜਿਹਾ ਹੁੰਦਾ, ਅੱਗੋਂ ਮਾਹੌਲ ਜਿਹੜਾ ਉਹਨੂੰ ਮਿਲਦਾ ਹੈ ਨਾ ਘਰ ਵਿੱਚ, ਹਾਂਜੀ, ਉਹ ਇਸ ਗੱਲ ਦਾ ਫੈਸਲਾ ਕਰਦਾ ਕਿ ਇਹਨੇ ਕੀ ਬਣਨਾ ਹੈ। ਤੇ ਮੈਨੂੰ ਅਲਹਮਦੁਲਿਲਾ ਬਚਪਨ ਵਿੱਚ ਹੀ ਇਹ ਮਾਹੌਲ ਮਿਲਿਆ ਕਿ ਜਿਹੜਾ ਸਾਡਾ ਵਸੇਬ ਵਸੋਂ, ਕਿਉਂਕਿ ਮੇਰੇ ਵਾਲਿਦ ਸਾਹਿਬ ਡੇਰੇਦਾਰ ਬੰਦੇ ਆ, ਲਾਈਆ ਹੈ, ਉਹਨਾਂ ਕੋਲ
ਰੋਜ਼ ਕੋਈ ਨਾ ਕੋਈ ਜਿਹੜਾ ਆਉਂਦਾ ਹੈ। ਤੇ ਮੈਂ ਚੇਤਨ ਕਾਲਜ ਵਿੱਚ ਜਦੋਂ ਹਟਣਾ, ਹਾਂਜੀ ਮੈਂ ਉਚੇਚਾ ਡੇਰੇ 'ਚ ਆ ਕੇ ਬੇਰਾਂ ਦੇ ਕੋਲ ਬਾਹਣਾ ਉਹ ਜਿਹੜੇ ਸੁਣਨੇ। ਬਾਕੀ ਉਂਝ ਵੀ ਮੁੜ ਬੱਚਿਆਂ ਵਾਂਗ ਉਹ ਜਨਾਬ ਜਿਹੜੀ ਤੇ ਆਪਣਾ ਪਿੰਡਾਂ 'ਚ ਕੋਈ ਨਹਿਰਾਂ 'ਚ ਨਹਾਉਣਾ, ਆਪਣਾ ਉਹ ਨਾ ਬੇਰ ਲੈਣ ਜੇਠ ਹਾੜ 'ਚ ਵੀ ਹਾਂਜੀ ਚਲੇ ਜਾਣਾ, ਤੇ ਉਹ ਸਾਰਾ ਤਾਂ ਮੁੜ ਚੱਲਦਾ ਹੀ ਹੈ। ਹਾਂਜੀ ਤੇ ਇਹ ਜਿਹੜਾ ਪੰਜਾਬੀ ਨਾਲ ਜ਼ਿਆਦਾ ਉਨਸ ਤੇ ਮੁਹੱਬਤ ਹੈ, ਕੁਝ ਰੱਬ ਦੀ ਮਿਹਰਬਾਨੀ, ਕੁਝ ਜੋ ਮੇਰੇ ਘਰ ਦਾ ਜਿਹੜਾ ਮੇਰੇ ਵਾਲਿਦ ਸਾਹਿਬ ਮੇਰੀ ਬੇਬੇ ਦਾ, ਤੇ ਉਹ ਸਾਰਾ ਮਾਹੌਲ ਜਿਹੜਾ ਉਹਦੇ 'ਚ ਉਹ ਨਾ ਵੇਖ ਕੇ ਤੇ ਅਲਹਮਦੁਲਿਲਾ ਉੱਥੇ ਚਲੋ ਚੀਸਨ ਕਾਲਜ ਵਿੱਚ ਮੈਂ ਕੋਈ ਨਾ ਬਹਿੰਦੇ ਤੋਂ ਦੂਰ ਨਹੀਂ ਹੋਇਆ ਆਪਣੀ ਜ਼ਬਾਨ ਤੋਂ, ਆਪਣੇ ਮਾਹੌਲ। ਅੱਲਾਹ ਪਾਕ ਉਹਨਾਂ ਦੇ ਵਾਲਿदैन ਤੇ ਲੱਖਾਂ ਕਰੋੜਾਂ ਰਹਿਮਤਾਂ ਕਰੇ। ਬਾਬਾ ਜੀ ਦੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਮੁਹੱਬਤ ਪੰਜਾਬੀ ਦੇ ਨਾਲ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਸਿਖਾਈ ਹੈ ਨਾ, ਉਹ ਹਜੇ ਵੀ ਉਹਨਾਂ ਦੇ ਵਿੱਚ ਵੜੀ ਹੋਈ। ਅੱਜ ਕੱਲ੍ਹ ਦੀ ਨਸਲ ਦਾ ਪੰਜਾਬੀ ਤੋਂ ਦੂਰੀ ਇਹਦੇ ਵਿੱਚ, ਕਿਉਂਕਿ ਮਾਂ ਜਿਹੜੀ ਨਾ ਪਹਿਲੀ ਦਰਸਗਾਹ ਹੁੰਦੀ ਹੈ ਔਲਾਦ ਦੀ। ਤੁਸੀਂ ਸਾਡੀਆਂ ਧੀਆਂ ਭੈਣਾਂ ਹੀ ਨੇ, ਉਹਨਾਂ ਨੂੰ ਆਪਣੇ ਤਵੱਸਲ ਨਾਲ ਇੱਕ ਥੋੜਾ ਜਿਹਾ ਸਮਝਾਓ ਕਿ ਪੰਜਾਬੀ ਤੋਂ ਦੂਰੀ ਦਾ ਨੁਕਸਾਨ ਕੀ ਹੈ ਤੇ ਪੰਜਾਬੀ ਦੇ ਨੇੜੇ ਰਹਿਣ ਦੇ ਫਾਇਦੇ ਕੀ ਹੈ। ਵੇਖੋ ਜੀ ਬੇਟਾ, ਗੱਲ ਇੰਝ ਹੈ ਕਿ ਜਿਹੜਾ ਹੈ ਨਾ ਜਿੱਥੇ ਵੀ ਦੁਨੀਆ 'ਚ, ਹਾਂਜੀ ਤੇ ਮੁੜ ਬਿਲਖਸੂਸ ਸਾਡਾ ਜਿਹੜਾ ਬਸੋਂ ਵਸੇਬ ਪੰਜਾਬ ਦਾ ਹੈ, ਇਹਦੇ 'ਚ ਤਾਂ ਮਾਂ ਦਾ ਹੀ ਕਰੈਕਟਰ ਹੈ ਜੀ, ਜਿਸ ਤੁਹਾਨੂੰ ਡਿਵੈਲਪ ਕਰਨਾ ਹੈ, ਜਿਸ ਤੁਹਾਨੂੰ ਉਹਨਾਂ ਦੱਸਣਾ ਹੈ ਕਿ ਕੀ ਹੈ। ਬਦਕਿਸਮਤੀ ਨਾਲ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਮਾਵਾਂ ਨੇ, ਉਹਨਾਂ ਤੇ ਅੱਲਾਹ ਪਾਕ ਰਹਿਮ ਕਰੇ। ਮੈਂ ਤਾਂ ਹੱਥ ਜੋੜ ਕੇ ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਕਿ ਦੁਨੀਆ 'ਚ, ਸਾਰੀ ਦੁਨੀਆ 'ਚ ਮਾਵਾਂ ਆਪਣੇ ਬੱਚਿਆਂ ਨੂੰ ਜਿਹੜੀ ਉਹਨਾਂ ਦੀ ਆਪਣੀ ਮਾਂ ਬੋਲੀ, ਪਿਓ ਦਾਦੇ ਨਾਨੀ ਨਾਨੇ ਦਾਦੇ ਪੜਦਾਦੇ ਦੀ ਹੈ, ਉਹ ਸਿਖਾਉਂਦੀਆਂ ਨੇ। ਈਵਨ ਕਿ ਤੁਸੀਂ ਆਪਣੇ ਜਿਹੜੇ ਤਰਾਏ ਸੂਬੇ ਨੇ ਤੁਹਾਡੇ, ਸਿੰਧ ਬਲੋਚਿਸਤਾਨ ਤੇ ਸਰਹੱਦ, ਉਹਦੀ ਮਾਂ ਵੀ ਬੜੀ ਉਚੇਚ ਨਾਲ ਉਹ ਨਾਲ ਸਿਖਾਉਂਦੀ। ਮੈਂ ਤੁਹਾਨੂੰ ਇੱਕ ਉਹ ਨਾ ਮੇਰੇ ਜ਼ਿਹਨ 'ਚ ਆ ਗਈ ਗੱਲ ਕਿ ਪਖਤੂਨਖਵਾ ਦੀ ਇੱਕ ਬੱਚੇ ਨੂੰ ਕੋਈ 10-20 ਸਾਲ 15 ਸਾਲ ਹੋ ਗਏ ਬਾਹਰ ਗਏ। ਉਸ ਵਕਤ ਇਹ ਫੋਨ ਸ਼ੋਨ ਐਡਾ ਨਹੀਂ ਸੀ ਮਸਲਾ, ਤੇ ਉਹ ਮਗਰੋਂ ਨਾ ਉਹ ਮਾਂ ਆਖਿਆ ਤੇ ਪਿਓ ਜੋ ਉਹਦੇ ਭਰਾ ਨੂੰ ਜਾ ਉਹ ਭਰਾ ਨੂੰ ਮਿਲਿਆ, ਨਾਲੇ ਕੋ ਹਾਲ ਚਾਲ ਵੇਖਿਆ। ਉਹ ਗਿਆ, ਉਹ ਕੋ 15-20 ਦਿਨ ਰਹਿ ਕੇ ਮਹੀਨਾ ਵਾਪਸ ਆਇਆ, ਤੇ ਉਹਨਾਂ ਪੁੱਛਿਆ ਜੋ ਹਾਂ ਬਈ ਸੁਣਾ, ਕਿਹਾ ਜੀ ਬੜਾ ਮੌਜਾਂ 'ਚ, ਤੇ ਉਹ ਨਾ ਵਾਹਵਾ ਚੰਗੀ ਭਲੀ ਕਮਾਈਆਂ ਤੇ ਸਾਰਾ ਕੁਛ, ਤੇ ਵਾਹਵਾ ਸੌਖਾ ਹੈ। ਤੇ ਉਹ ਮਾਂ ਜਿਹੜੀ ਨਾ ਉਸ ਆਖਿਆ ਜੋ ਅੱਛਾ ਤੂੰ ਇਹ ਦੱਸ ਜੋ ਤੈਨੂੰ ਤੇਰੇ ਨਾਲ ਹੁੰਦਾ ਜਿਹੜਾ ਵਰਤਾਰਾ ਹੈ ਉਹ ਕਿਵੇਂ ਦਾ ਰਿਹਾ? ਉਸ ਆਖਿਆ ਬਹੁਤ ਆਲਾ ਵਰਤਾਰਾ, ਜਿਵੇਂ ਭਰਾਵਾਂ ਨੂੰ ਭਰਾਵਾਂ ਨਾਲ ਕਰਨਾ ਚਾਹੀਦਾ। ਤੇ ਉਸ ਆਖਿਆ ਜੋ ਮੁੜ ਅੱਛਾ ਇਹ ਦੱਸ ਕੇ ਉਹ ਤੇਰੇ ਨਾਲ ਗੱਲ ਕਿਹੜੀ ਜ਼ਬਾਨ ਵਿੱਚ ਕਰਦਾ? ਉਸ ਆਖਿਆ ਜੋ ਉਹ ਅੰਗਰੇਜ਼ੀ 'ਚ। ਉਸ ਆਖਿਆ ਕਿ ਅੱਜ ਤੋਂ ਲੈ ਕੇ ਉਹ ਸਾਡੇ ਵਾਸਤੇ ਮਰ ਗਿਆ, ਉਹਦੀ ਮਾਂ ਹੋਣਾ ਦੀ ਪਈ ਕਿ ਜਿਹੜਾ 20 ਸਾਲ 15 ਸਾਲ ਬੇਟਾ ਦੂਰ ਹੈ ਮਾਂ ਦੇ। ਤੁਸੀਂ ਵੇਖੋ ਨਾ ਜਿਹੜੇ ਅਹਿਸਾਸ ਹੈ ਮਾਂ ਦਾ ਬੇਟੇ ਵਾਸਤੇ, ਤਾਂ ਉਹ ਤਾਂ ਇੱਕ ਦਿਨ ਦੀ ਦੂਰੀ ਨਹੀਂ ਸਮਝੀ, ਉਹਨੂੰ 10-20 ਸਾਲ ਹੋ ਗਏ ਹੈ। ਲੇਕਿਨ ਉਸ ਸਾਰਾ ਅਹਿਸਾਸ ਨੂੰ ਪਾਸੇ ਰੱਖ ਕੇ ਆਖਿਆ ਅੱਜ ਤੋਂ ਬਾਅਦ ਨਾ ਉਹਨੂੰ ਕਿਸੇ ਖਤ ਲਿਖਣਾ, ਨਾ ਉਹ ਇੱਥੇ ਆਵੇ, ਨਾ ਇੱਥੋਂ ਕਿਸੇ ਉਹਦੇ ਕੋਲ ਜਾਵੇ। ਜੇ ਉਹ ਆਪਣੀ ਮਾਂ ਬੋਲੀ ਵਿੱਚ ਉਸ ਤੇਰੇ ਨਾਲ ਗੱਲ ਨਹੀਂ ਕੀਤੀ ਤਾਂ ਮਰ ਗਿਆ ਸਾਡੇ ਪਰੋਂ ਮਰ ਗਿਆ। ਉਹ ਮਾਵਾਂ ਇੰਜ ਕਰਦੀਆਂ ਆਈਆਂ, ਤੇ ਉਹਨਾਂ ਦੀ ਅੱਜ ਵੀ ਵੇਖ ਲਓ, ਜਿੱਥੇ ਵੀ ਕੋਈ ਦੋ ਪਠਾਨ ਖੜੇ ਨੇ ਉਹ ਪਸ਼ਤੋ 'ਚ ਗੱਲ ਕਰ ਰਹੇ ਨੇ, ਸਿੰਧੀ 'ਚ ਕਰ ਰਹੇ ਨੇ, ਬਲੋਚੀ। ਤੇ ਸਾਨੂੰ ਕੋਈ ਫਿਟਕ ਪੈ ਗਈ ਸਾਡੇ, ਅੱਲਾਹ ਪਾਕ ਰਹਿਮ ਕਰੇ। ਹਾਲਾਂਕਿ
ਸਾਡੀ ਇੰਨੀ ਖੂਬਸੂਰਤ ਜ਼ਬਾਨ, ਇੰਨੀ ਰਿਚ, ਇਹ ਜਿਹਨੂੰ ਆਉਂਦੀ ਹੋਵੇ ਉਹਨੂੰ ਹੋਰ ਕਿਸੇ ਜ਼ਬਾਨ ਦੀ ਲੋੜ ਹੀ ਨਹੀਂ ਹੈ। ਤੇ ਇਹ ਕੋਈ, ਮੈਂ ਮੁੜ ਆਪਣੀਆਂ ਧੀਆਂ ਭੈਣਾਂ ਨੂੰ ਸਾਰੀਆਂ ਨੂੰ ਗੁਜ਼ਾਰਿਸ਼ ਕਰਨਾ ਕਿ ਇਹ ਕੋਈ ਘਟਦੀ ਵਾਲੀ ਗੱਲ ਨਹੀਂ ਹੈ, ਇਹ ਇੱਜ਼ਤ ਵਾਲੀ ਗੱਲ ਹੈ। ਤੁਸੀਂ ਮੇਰੇ ਵੱਲੋਂ ਹੀ ਵੇਖ ਲਓ, ਮੇਰੇ ਵੱਲੋਂ ਹੀ ਵੇਖ ਲਓ ਕਿ ਮੈਂ ਉਹ ਕਿਸੇ ਹੋਰ ਜ਼ਬਾਨ ਤਾਂ ਨਹੀਂ ਮੈਨੂੰ ਇੱਜ਼ਤ ਦਿੱਤੀ। ਜਿਹੜੀ ਇੱਜ਼ਤ ਅਲਹਮਦੁਲਿਲਾ ਪੰਜਤਨ ਪਾਕ ਦੇ ਸਦਕੇ 'ਚ, ਕਰਬਲਾ ਦੇ ਪਿਆਸਿਆਂ ਦੇ ਸਦਕੇ 'ਚ, ਕਰਬਲਾ ਦੇ ਸ਼ਹੀਦਾਂ ਦੇ ਸਦਕੇ 'ਚ ਅੱਲਾਹ ਪਾਕ ਮੈਨੂੰ ਦਿੱਤੀ ਹੈ, ਮੇਰੀ ਆਪਣੀ ਜ਼ਬਾਨ ਹੀ ਦਿੱਤੀ। ਤੇ ਨਾ ਅੱਜ ਤੱਕ ਕਿਸੇ ਨੂੰ ਕਿਸੇ ਹੋਰ ਜ਼ਬਾਨ ਇੱਜ਼ਤ ਦਿੱਤੀ ਹੈ। ਇਹ ਬੜੀ ਵੱਡੀ ਗੱਲ ਕਰ ਦਿੱਤੀ ਬਾਬਾ ਜੀ। ਸ਼ਾਇਰੀ ਜਿਹੜੀ ਹੈ ਨਾ, ਉਹਦਾ ਅਹਿਸਾਸ, ਉਹਦੇ ਜਜ਼ਬਾਤ, ਦੂਸਰਾ ਜਿਹੜਾ ਸ਼ਾਇਰ ਹੁੰਦਾ ਨਾ, ਉਹ ਨਾਪ ਤੋਲ ਕੇ ਸਮਝਦਾ। ਸਾਡੇ ਵਰਗੇ ਅਣਜਾਣ ਬੰਦੇ ਹੁੰਦੇ ਨਾ, ਉਹ ਡਾਇਰੈਕਟਲੀ ਗੱਲ ਨੂੰ ਸਮਝ ਕੇ ਤੇ ਫਿਰ ਜਿਹੜਾ ਨਾ ਉਹਦੇ ਜਜ਼ਬਾਤ ਆਪਣੇ ਅੰਦਰ ਲੈਂਦੇ ਨੇ। ਤੁਹਾਨੂੰ ਅੱਜ ਤੱਕ ਇਹ ਨਹੀਂ ਮਹਿਸੂਸ ਹੁੰਦਾ ਕਿ ਜਿਹੜੀ ਜ਼ਬਾਨ ਜਾਂ ਜਿਹੜੇ ਲਹਿਜੇ ਦੇ ਵਿੱਚ ਤੁਸੀਂ ਸ਼ਾਇਰੀ ਕਰਦੇ ਹੋ, ਇਹ ਸਾਡੀ ਨਵੀਂ ਜਿਹੜੇ ਬੰਦੇ ਸੁਣਦੇ ਨੇ ਉਹਨਾਂ ਵਾਸਤੇ ਬੜਾ ਔਖਾ ਹੈ। ਇੱਕ ਪੈਂਡੇ ਜੀ ਪੈ ਜਾਣਾ ਹੁੰਦਾ ਤੁਹਾਨੂੰ ਸੁਣਨ ਵਾਸਤੇ। ਹਾਂਜੀ, ਉਹ ਇੰਜੇ ਨਾ ਬੇਟਾ, ਇਹ ਮੈਂ ਆਪਾਂ ਇੱਥੇ ਬੈਠੇ ਆ, ਚਾਰ ਚੁਫੇਰੇ ਦਰਖਤ ਨੇ। ਇਹ ਅਗਲੀ ਗੱਲ ਦੇ ਵੀ ਤਨਾਜ਼ਰ ਵਿੱਚ ਗੱਲ ਆ ਜਾਏਗੀ। ਇਹਦੇ 'ਚ ਵੀ ਕੋਈ ਵੀ ਇੱਥੋਂ ਬੂਟਾ, ਇਹ ਹੁਣ ਇੱਥੇ ਆਪਣੀ ਭੋਏ ਦੇ ਵਿੱਚ ਇਹਦੀਆਂ ਜੜ੍ਹਾਂ ਨੇ, ਆਪਣੀ ਇੱਥੇ ਕੋਈ ਨਾ ਬੇ ਲੱਗਾ ਆ। ਇਹਨੂੰ ਕਿਸੇ ਨੂੰ ਵੀ ਇੱਥੋਂ ਉਹ ਨਾ ਪੁੱਟ ਕੇ ਕਿਧਰੇ ਹੋਰ ਦੇ ਜਾ ਕੇ ਲਾ ਦਿਓ, ਇਹ ਉੱਥੇ ਹੀ ਸੁੱਕ ਜਾਏ। ਇਵੇਂ ਹੀ ਬੰਦਾ ਹੈ। ਜਿਹੜੀ ਉਹਦੀਆਂ ਉਹ ਨਾ ਦੀ ਆਪਣੀ ਜ਼ਮੀਨ ਹੈ, ਉਸ ਜੇ ਕੋਈ ਵਧਣਾ ਫੁੱਲਣਾ ਹੈ ਤੇ ਉਸ ਉਹਦੇ ਵਿੱਚ ਉਹਦੀਆਂ ਜੜ੍ਹਾਂ ਰਾਣੀਆਂ ਨੇ ਤੇ ਉਸ ਵਧਣਾ, ਜਿਵੇਂ ਰੁੱਖ ਹੈ। ਤੇ ਇਹ ਬਹਰਹਾਲ ਮੈਨੂੰ ਤਾਂ ਔਖੀ ਨਹੀਂ ਲੱਗਦੀ ਇਹ ਜ਼ਬਾਨ, ਤੇ ਬਲਕਿ ਜਿਨ੍ਹਾਂ ਨੂੰ ਆਉਂਦੀ ਹੈ ਜਾਣ ਕੇ ਕਈ ਉਹ ਆਪਣੇ ਉੱਤੇ ਖੋਲ ਉਹਨਾਂ ਚੜਾਇਆ। ਹੁਣ ਮੈਨੂੰ ਅਕਸਰ, ਮੈਂ ਕੱਲ੍ਹ ਇੱਕ ਪ੍ਰੋਗਰਾਮ ਵਿੱਚ ਗਿਆ, ਉੱਥੇ ਸਾਰੇ ਕੋਈ ਨਾ ਬਿਊਰੋਕਰੇਟਸ ਤੇ ਜੱਜ ਤੇ ਉਹ ਵਗੈਰਾ ਹੈ, ਮੈਂ ਇਸੇ ਜ਼ਬਾਨ 'ਚ ਸੁਣਾਇਆ। ਇਹ ਬੰਦੇ ਦੇ ਉਹਨਾਂ ਤਾਸਰ ਤੋਂ ਪਤਾ ਲੱਗਦਾ ਰਹਿੰਦਾ, ਉਹਨਾਂ ਸਾਰਿਆਂ ਨੂੰ ਸਮਝ ਆਉਂਦੀ ਪਈ ਹੈ। ਇਹ ਐਵੇਂ ਕਰ, ਚਲੋ ਜੇ ਕਿਸੇ ਲਫ਼ਜ਼ ਦੀ, ਇਹ ਮੇਰੇ ਕੋਲ ਆਪਣਾ ਜੁਨੈਦ ਸਲੀਮ ਵੀ ਕੋਈ ਨਾ ਪੁੱਛਿਆ ਆ, ਤੇ ਜੋ ਇਹ ਫਿਰ ਕਿਵੇਂ ਪਤਾ ਲੱਗੇ, ਤੇ ਮੈਂ ਉਹਨਾਂ ਨੂੰ ਵੀ ਆਖਿਆ ਕਿ ਮੈਂ ਜੋ ਬੈਠਾ, ਜਿਹੜੀ ਗੱਲ ਦੀ ਨਹੀਂ ਸਮਝ ਆਉਂਦੀ ਜਾਂ ਜਿਹੜਾ ਲਫ਼ਜ਼ ਨਹੀਂ ਆਉਂਦਾ ਹਿਸਾਬ ਹੈ, ਉਹ ਤੁਸੀਂ ਕੋਈ ਨਾ ਕਾਲ ਕਰਕੇ ਮੇਰੇ ਕੋਲ ਪੁੱਛ ਲਓ। ਚਲੋ ਜਿੰਨਾ ਚਿਰ ਅੱਲਾਹ ਪਾਕ ਨੇ ਇਹ ਮੈਨੂੰ ਰੱਖਣਾ ਹੈ, ਉਹਨਾਂ ਚਿਰ ਤਾਂ ਮੈਂ ਬੈਠਾ, ਉਸ ਤੋਂ ਬਾਅਦ ਵੀ ਅੱਲਾਹ ਕੋਈ ਸਬਬ ਬਣਾ ਦੇਗਾ। ਇਹ ਜਿਵੇਂ ਤੁਸੀਂ ਇੱਕ ਨਾ ਵਸੇਬ ਦੇ ਵਿੱਚ ਬੈਠੇ ਹੋ, ਪਿੰਡ ਦੇ ਵਿੱਚ ਬੈਠੇ ਹੋ, ਇਸ ਤਰ੍ਹਾਂ ਲੋਕ ਨਾ ਥੋੜ੍ਹਾ ਜਿਹਾ ਘੱਟ ਮਹਿਸੂਸ ਕਰਦੇ ਨੇ, ਜਿਵੇਂ ਹੀ ਇੱਕ ਰੈਤਲ, ਕਿਉਂਕਿ ਸਾਡੇ ਪਾਸੇ ਜਿਹੜੇ ਬਹੁਤੇ ਪਿੰਡ ਨਾ ਉਹ ਖਾਲੀ ਹੁੰਦੇ ਜਾਣ ਦੇ ਨੇ। ਲੋਕਾਂ ਬੱਚੇ ਪੜ੍ਹਾਉਣੇ, ਸਾਨੂੰ ਫੈਸਿਲਿਟੀਜ਼ ਨਹੀਂ ਹੈ, ਹੋਰ ਕਈ ਮਜਬੂਰੀਆਂ ਨੇ, ਪਿੰਡ ਖਾਲੀ ਹੋਈ ਜਾ ਰਹੇ ਨੇ, ਸ਼ਹਿਰਾਂ 'ਚ ਕਿਰਾਇਆਂ ਤੇ ਮਕਾਨਾਂ ਲੈ ਕੇ ਨਾ ਉਹ ਜਿਵੇਂ ਕਰੇ ਜਾਣ। ਅੱਛਾ, ਉਹ ਲੋਕ ਜਿਹੜੇ ਨਾ ਉਹ ਬਹੁਤ ਜ਼ਿਆਦਾ ਆਪਣੀ ਰੈਤਲ ਨੂੰ ਜਾਣਨਾ ਪਿੱਛੋਂ ਭੁੱਲਣ ਲੱਗ ਪੈਂਦੇ। ਅੱਛਾ, ਇਹ ਫਿਰ ਨਾ ਇੱਕ ਜਨਰੇਸ਼ਨ ਗੈਪ ਆ ਜਾਂਦਾ, ਅਗਲੇ ਪਿਛਲਿਆਂ ਨੂੰ ਨਹੀਂ ਪਹਿਚਾਣਦੇ, ਪਿਛਲੇ ਅਗਲਿਆਂ ਨੂੰ ਨਹੀਂ ਪਹਿਚਾਣਦੇ ਹੈ। ਹੁਣ ਤੁਸੀਂ ਜਦੋਂ ਆਪਣੇ ਪਿਛੋਕੜ ਨੂੰ ਪਹਿਚਾਣਦੇ ਹੋ ਨਾ, ਤੁਸੀਂ ਫਖਰ ਮਹਿਸੂਸ ਕਰਦੇ ਹੋ। ਜਿੰਨਾ ਆਪਣੇ ਪਿਛੋਕੜ ਨੂੰ ਪਹਿਚਾਣਨਾ ਹੀ ਨਹੀਂ, ਉਹਨਾਂ ਫਖਰ ਕਿਹੜੀ ਗੱਲ ਦਾ ਕਰਨਾ। ਕੋਈ ਗੱਲ ਨਹੀਂ। ਠੀਕ ਹੈ, ਫਿਰ ਹੁਣ ਕਿਵੇਂ ਪਤਾ ਲੱਗਣਾ ਕਿ ਅਸੀਂ ਜਿਹੜਾ ਨਾ ਅਸੀਂ ਤਲਕ ਕਿੱਥੋਂ ਰੱਖਦੇ ਹਾਂ, ਸਾਡਾ ਰਹਿਣ ਕੀ, ਸਾਡਾ ਸਹਿਣ ਕੀ ਸੀ। ਇਹ ਪੂਰੀ ਗੱਲ ਕਰਨ ਦਾ ਮੇਰਾ ਮਕਸਦ ਇਹ ਵੀ ਹੈ ਕਿ ਗੱਲਾਂ ਕਰ ਲਈਆਂ ਸਾਰਿਆਂ ਨੇ, ਜਿੰਨੇ ਤੁਸੀਂ ਵੀ ਬਹੁਤ ਜ਼ਿਆਦਾ ਜਾਂਦੇ ਹੋ, ਬੈਠਕਾਂ 'ਚ ਬਹਿੰਦੇ ਹੋ, ਲੋਕੀ ਪੰਜਾਬੀ ਮਾਂ ਬੋਲੀ ਬਾਰੇ ਗੱਲਾਂ ਕਰਦੇ। ਸਾਨੂੰ ਹੁਣ ਅਗਲੀ ਨਸਲ ਨੂੰ ਕੋਈ ਅਮਲੀ ਕੰਮ ਜਿਹੜਾ ਐਸਾ ਕਰੀਏ ਕਿ ਸਾਨੂੰ ਪਤਾ ਹੋਵੇ ਕਿ ਅਸੀਂ ਹੁਣ ਬਿਹਤਰੀ ਤਰਫ ਜਾ ਰਹੇ ਹਾਂ। ਅਮਲੀ ਜਿਹੜਾ ਹੈ ਨਾ, ਸਭ ਤੋਂ ਪਹਿਲਾ ਗੱਲ ਬੇਟਾ, ਉਹ ਤਾਂ ਇਹ ਹੀ ਹੈ ਕਿ ਤੁਸੀਂ ਆਪਣੇ ਘਰ ਵਿੱਚ, ਚਲੋ ਜੀ ਬਾਹਰ ਤੁਸੀਂ ਨਹੀਂ ਕੰਟਰੋਲ ਕਰ ਸਕਦੇ, ਆਪਣੇ ਘਰ ਪਿਆਰ ਨਾਲ, ਸਖਤੀ ਨਾਲ,
ਚਲੋ ਜਿਹੜੀ ਕੋਈ ਨੋ ਜਾਂ ਬੀਵੀ ਜਾਂ ਜੀ ਇਹ ਉਹ ਨਹੀਂ ਪੇ ਸਮਝਦੀ, ਉਹਨੂੰ ਹੱਥ ਜੋੜ ਲਓ, ਉਹਨੂੰ ਪਿਆਰ ਉਹਦੇ ਸਿਰ ਤੇ ਹੱਥ ਰੱਖੋ, ਨੋਖੋ ਪੁੱਤਰਾ ਨਹੀਂ ਇੰਜ ਨਹੀਂ ਹੈ। ਜੀ ਇਹਦੀ ਜਿਹੜੀ ਬਿਹਤਰੀ ਹੈ ਉਹ ਤਾਂ ਇਹ ਹੀ ਹੈ ਕਿ ਜਦੋਂ ਘਰਾਂ 'ਚ ਤੁਸੀਂ ਪੰਜਾਬੀ ਬੋਲਣੀ ਹੈ ਬੱਚਿਆਂ ਨਾਲ, ਹਾਂਜੀ ਉਸ ਲਈ ਉਹਨਾਂ ਨੂੰ ਪਤਾ ਲੱਗਣਾ ਕਿ ਸਾਡੀ ਜ਼ਬਾਨ ਕੀ ਹੈ, ਅਸੀਂ ਕੀ ਆ ਹੈ, ਸਾਡਾ ਪਿਛੋਕੜ ਕੀ ਹੈ, ਹਾਂਜੀ ਸਾਡਾ ਮੁਸਤਕਬਲ ਕੀ ਹੈ ਹੋਣਾ ਹੈ। ਹਾਂਜੀ ਮੈਂ ਹੁਣ ਤੁਹਾਨੂੰ ਦੱਸਾਂ ਕਿ ਮੈਂ ਅੱਲਾਹ ਪਾਕ ਦਾ ਮੇਰੇ ਤੇ ਕੋਈ ਨਾ ਮਿਹਰਬਾਨੀ ਹੈ ਤੇ ਕੋਈ ਨਾ ਬੇਲੀ ਮੈਂ ਜਿੱਥੇ ਵੀ ਚਾਹਾਂ ਮੈਂ ਆਪਣਾ ਘਰ ਬਣਾ ਸਕਦਾ ਸੀ ਹਾਂਜੀ। ਪਾਕਿਸਤਾਨ ਵਿੱਚ। ਹੂੰ ਮੈਂ ਈਵਨ ਕਿ ਨਨਕਾਣੇ ਵੀ ਨਹੀਂ ਬਣਾਇਆ, ਜੀ ਨਨਕਾਣਾ ਨਾਲ ਹੀ ਸ਼ਹਿਰ ਸਾਡਾ। ਹਾਂਜੀ, ਇਸ ਸ਼ਹਿਰਾਂ 'ਚ ਜਿਹੜੇ ਬੰਦੇ ਜਾਣਾ ਹੈ ਨਾ ਫੜ ਗਿਆ ਜਿਹੜਾ, ਉਹ ਸਮਝੋ ਆਪਣੇ ਵਸੇਬ ਆਪਣੀ ਵਸੋਂ ਉਹਦੇ ਤੋਂ ਵਿਹਲਾ ਹੈ, ਕਿਉਂਕਿ ਉੱਥੇ ਤਾਂ ਬੱਚਿਆਂ ਕਿਉਂਕਿ ਇਹ ਨਾ ਜੋ ਬੱਚਾ ਜੋ ਦੇਖਤਾ ਹੈ ਵਹੀ ਸਿੱਖਦਾ, ਹਾਂਜੀ ਜਿਹੜਾ ਬੱਚੇ ਵੇਖਣਾ ਉਹ ਤੋਂ ਸਿੱਖਣਾ ਹੈ। ਤੇ ਉੱਥੇ ਵਸੇਬ ਤਾਂ ਹੈ ਹੀ ਨਹੀਂ ਹੈ, ਉੱਥੇ ਤਾਂ ਉੱਥੋਂ ਦਾ ਵਸੇਬ ਹੈ ਨਾ। ਉੱਥੇ ਉਹਨਾਂ ਨੂੰ ਕੀ ਪਤਾ ਕਿ ਦਮੀ ਉੱਠ ਕੇ ਉਹ ਨਾ ਦਹੀਂ ਨਾਲ ਵੀ ਰੋਟੀ ਖਾ ਲੈਣੀ, ਮੱਖਣ ਨਾਲ ਵੀ ਖਾ ਲੈਣੀ, ਇਹ ਅਚਾਰ ਨਾਲ ਵੀ ਖਾ ਲੈਣੀ। ਉੱਥੇ ਤਾਂ ਉਹ ਸਲਾਈਸ ਆ ਗਿਆ ਤੇ ਅੰਡਾ ਆ ਗਿਆ ਤੇ ਉਹਨਾਂ ਵਾਸਤੇ ਤਾਂ ਇਹ ਕਿ ਉਹਨਾਂ ਨੂੰ ਇਹ ਪਤਾ ਹੀ ਕੋ ਨਹੀਂ ਜੀ ਕਿ ਸਾਡਾ ਪਿਛਲਾ ਵਸੇਬ ਹੈ ਕੀ। ਹੁਣ ਜਦੋਂ ਤੁਸੀਂ ਇੱਥੇ ਰਹੋਗੇ, ਜੀ ਮੈਂ ਹੁਣ ਅਲਹਮਦੁਲਿਲਾ ਇੱਥੇ ਰਹਿ ਕੇ ਜਿਹੜਾ ਹੈ ਨਾ ਇਹ ਐਵੇਂ ਇੱਕ ਬਹਾਨਾਬਾਜ਼ੀ ਹੈ, ਹੂੰ ਸਿਰਫ ਆਪਣੇ ਵਸੇਬ ਆਪਣੀ ਵਸੋਂ ਤੋਂ ਦੂਰ ਹੋਣ ਦੀ ਜੀ ਕਿ ਅਸਾਂ ਬੱਚੇ ਪੜ੍ਹਾਉਣੇ। ਹੂੰ ਬੱਚੇ ਮੇਰੇ ਵੀ ਆਏ, ਹਾਂਜੀ ਤੁਹਾਨੂੰ ਮੇਰੇ ਬੱਚੇ ਪੜ੍ਹੇ ਨੇ, ਹੂੰ ਇਹ ਆਪਣਾ ਉਹ ਇਹਨਾਂ ਬੇਕਰਾਵੀਆਂ ਨੇ, ਗੈਲੀਆਂ ਨੇ, ਹਾਂਜੀ ਲਾਰੈਂਸ ਕਾਲਜ ਦਾ ਪੜ੍ਹਿਆ। ਅੱਗੋਂ ਪੋਤਰੀਆਂ ਪੋਤਰੀਆਂ ਦਾ ਨਾਲ ਇੰਨੇ ਮੁੰਸਲਿਕ ਉਹ ਨੇ। ਪੋਤਰਾ ਵੀ ਹਾਂਜੀ ਉਹਦਾ ਮੇਰਾ ਵੱਡੇ ਬੇਟੇ ਦਾ ਉਹ ਵੀ ਉੱਥੋਂ ਲਾਰੈਂਸ ਕਾਲਜ ਤੋਂ ਪੜ੍ਹ ਕੇ ਹਾਂਜੀ ਹੁਣ ਬਾਹਰ ਇਟਲਾ ਪਿਆ ਕਰਦਾ। ਜੀ ਲੇਕਿਨ ਇੱਥੇ ਰਹਿ ਕੇ ਜਦੋਂ ਉਹਨਾਂ ਆਉਣਾ ਘਰ ਆਉਣਾ, ਉਹਨਾਂ ਨੂੰ ਘਰ ਨਾਲ ਵੀ ਮੁਨਸਲਿਕ ਰਹਿੰਦੇ ਨੇ, ਜੀ ਆਪਣੇ ਵਸੇਬ ਨਾਲ। ਉੱਥੇ ਵੀ ਪੜ੍ਹਨ, ਮੈਂ ਇਹ ਨਹੀਂ ਆਂਦਾ ਜੋ ਪੜ੍ਹਨ ਨਾ ਪੜ੍ਹਨ, ਲੇਕਿਨ ਸਾਰੇ ਪੜ੍ਹਦੇ ਨੇ। ਅਮਰ ਬੇਟਾ ਆਪਣਾ ਬੈਠਾ ਇੱਥੋਂ ਪਿੰਡ 'ਚ ਪੜ੍ਹਿਆ ਤੇ ਮਾਸ਼ਾਅੱਲਾ ਅੱਛੀ ਖਾਸੀ ਪੋਸਟ ਤੇ। ਜੀ ਉਹ ਮਸਲਾ ਹੈ ਜੋ ਸਿਰਫ ਹਿੰਮਤ ਨਹੀਂ ਕਰਦੇ ਅਸੀਂ, ਸਾਨੂੰ ਆਪਣੇ ਵਸੇਬ ਨਾਲ ਆਪਣੀ ਵਸੋਂ ਨਾਲ ਹੈ ਕੋਈ ਨਾ, ਜੀ ਸਾਨੂੰ ਉਸ ਅਹਿਮੀਅਤ ਨਹੀਂ ਹੈ ਸਾਡੀ ਨਜ਼ਰ ਵਿੱਚ ਜਿੰਨੀ ਤੁਹਾਨੂੰ ਹੈ ਮੈਨੂੰ। ਤੁਸੀਂ ਹੁਣ ਇਹਦੇ ਪਿੱਛੇ ਹੀ ਉਹਨਾਂ ਟੁਰੇ ਫਿਰਦੇ ਹੋ। ਹਾਂਜੀ ਮੈਂ ਵੀ ਜਿਹੜਾ ਕੁਛ ਕਰਨਾ ਆਪਣੇ ਹਿਸਾਬ ਨਾਲ ਜਿੰਨਾ ਕੋ ਅੱਲਾ ਕਰਾਉਂਦਾ, ਮੈਂ ਵੀ ਇਸ ਵਾਸਤੇ ਹੀ ਕਰ ਰਿਹਾ ਕਿ ਸਾਡੀ ਜ਼ਬਾਨ ਬਚੇ, ਸਾਡੀ ਆਉਣ ਵਾਲੀਆਂ ਨਸਲਾਂ ਨੂੰ ਪਤਾ ਹੋਵੇ ਕਿ ਅਸੀਂ ਕੌਣ ਹੈ, ਸਾਡੀ ਜ਼ਬਾਨ ਕੀ ਹੈ। ਇਹ ਗੱਲ ਸੂਫੀਆ ਕਰਾਮ ਨੇ ਜਿਹੜਾ ਜੋ ਪੰਜਾਬੀ ਦੇ ਵਿੱਚ ਅਦਬ ਲਿਖਿਆ ਹੈ, ਉਹ ਅੱਜ ਤੱਕ ਤਾਂ ਹੀ ਬਚਿਆ ਹੈ ਕਿ ਉਹਨੂੰ ਸਮਝਣ ਵਾਲੇ ਮੌਜੂਦ ਨੇ। ਜੀ। ਠੀਕ ਹੈ, ਮੈਂ ਰਾਏ ਸਾਹਿਬ ਦੀ ਗੱਲ ਨੂੰ ਅੱਗੇ ਵਧਾਉਣਾ ਵਾਂ ਕਿ ਮੈਂ ਅਕਸਰ ਲੋਕ ਜਿਹੜੇ ਸਾਡੇ ਪਿੰਡ ਉੱਠ ਕੇ ਸ਼ਹਿਰ ਜਾਣਾ ਚਾਹੁੰਦੇ ਨੇ ਨਾ, ਵੀ ਇਹ ਸ਼ਹਿਰ ਸਾਨੂੰ ਕਿਰਾਏ ਤੇ ਕੋਈ ਮਕਾਨ ਲੈ ਦਿਓ, ਇੰਜ ਕਰ ਦਿਓ ਕਰਦੇ ਨੇ, ਮੈਂ ਗੱਲ ਸਮਝਾਉਣਾ ਵਾਂ ਕਿ ਤੁਸੀਂ ਦੋ ਨਸਲਾਂ ਮਾਰਨੀਆਂ ਨੇ। ਜਿਹੜੇ ਤੁਹਾਡੇ ਵਡੇਰੇ ਨੇ 15-20 ਦਿਨ ਉਹ ਸ਼ਹਿਰ ਦੇ ਵਿੱਚ ਗੁਜ਼ਾਰਾ ਕਰ ਲੈਣਗੇ, ਫਿਰ ਉਹਨਾਂ ਗੋਲੀਆਂ ਦਵਾਈਆਂ ਤੇ ਗੁਜ਼ਾਰਾ ਕਰਨਾ। ਇੰਜੀ ਠੀਕ ਹੈ, ਜਿਹੜੀ ਅੱਗੋਂ ਤੁਹਾਡੀ ਜੰਮਣ ਵਾਲੀ ਹੈ ਨਾ, ਜਿਹੜੇ ਤੁਹਾਡੇ ਜਿਨ੍ਹਾਂ ਦੇ ਵਾਸਤੇ ਤੁਸੀਂ ਜਾ ਰਹੇ ਹੋ, ਇਹਨਾਂ 10-15 ਸਾਲ ਤੁਹਾਡੇ ਹੋਣਾ, ਉਸ ਤੋਂ ਬਾਅਦ ਇਹਨਾਂ ਤੁਹਾਨੂੰ ਵੀ ਛੱਡ ਜਾਣਾ। ਕੋਈ ਅਹਿਸਾਸ ਹੀ ਕੋਈ ਅਹਿਸਾਸ ਹੀ ਕੋਈ ਨਹੀਂ। ਜਿਹੜੀ ਅਗਲੀ ਜਿਹੜੀ ਤੁਹਾਡੀ ਪਿਛਲੀ ਨਸਲ ਹੈ ਉਹਨੂੰ ਵੀ ਤੁਸੀਂ ਮਾਰ ਲਿਆ, ਜਿਹੜੀ ਤੁਹਾਡੀ ਅੱਗੋਂ ਆਉਣ ਵਾਲੀ ਨਸਲ ਹੈ ਉਹਨੂੰ ਵੀ ਤੁਸੀਂ ਮਾਰ ਲਿਆ। ਉਹ ਪੁੱਤਰਾ ਸਾਡੇ ਪਿੰਡ 'ਚ ਬੰਦੇ ਗਏ ਨੇ ਜਿਹੜੇ ਹਾਂਜੀ। ਘਰ, ਉਹ ਵਿਚਾਰੇ ਜਿਹੜੇ ਸ਼ੁਰੂ ਤੋਂ ਹਿਲੇ ਸੀ ਹਾਂਜੀ ਉੱਥੇ ਸਹਿਕ ਕੇ ਮਰੇ ਨੇ। ਹਾਂਜੀ, ਉਹ ਦਵਾਈਆਂ ਤੇ ਮੈਨੂੰ ਅੱਗੇ ਉਹ ਮੰਜੀ ਪੁੱਤਰਾਂ ਕਰਦੇ। ਨੂੰ ਉਹ ਨਾ ਤਰਲੇ ਕਰਨ ਸਾਨੂੰ ਪਿੰਡ ਲੈ ਚੱਲੋ, ਹਾਂਜੀ। ਸਾਨੂੰ ਪਿੰਡ ਇੱਕ ਵਾਰੀ ਮਿਲਾ ਹੀ ਲਿਆਓ। ਹਾਂ ਉਹ ਉਦੋਂ ਪਿੱਛੇ ਤਾਬ ਹੀ ਨਹੀਂ ਆਏ ਹਾਂਜੀ ਜਦੋਂ ਉੱਥੇ ਚਲੇ ਗਏ। ਇਹ ਤਾਂ ਜ਼ੁਲਮ ਕਰਨ ਵਾਲੀ ਗੱਲ ਹੈ। ਤੇ ਬਾਕੀ ਜਿਹੜਾ ਰਿਜ਼ਕ ਹੈ ਉਹ ਤਾਂ ਅੱਲਾਹ ਪਾਕ ਜੋ ਤੁਹਾਡੇ ਨਸੀਬ ਵਿੱਚ ਲਿਖਿਆ, ਹਾਂਜੀ ਪਿੰਡ 'ਚ ਰਹੋ ਸ਼ਹਿਰ 'ਚ ਰਹੋ, ਉਹ ਤੁਹਾਨੂੰ ਮਿਲਣਾ ਹੈ। ਉਰਦੂ ਬੋਲੋ, ਅੰਗਰੇਜ਼ੀ ਬੋਲੋ, ਫਾਰਸੀ ਬੋਲੋ, ਪੰਜਾਬੀ ਬੋਲੋ, ਕਿਉਂਕਿ ਮਾਲਕ ਦਾ ਵਾਅਦਾ 12ਵਾਂ ਸਿਪਾਰੇ ਦੀ ਪਹਿਲੀ ਆਇਆ ਮੁਬਾਰਕਾ ਜਿਹੜੀ ਨਾ, ਅੱਲਾਹ ਦਾ ਕਿ ਜ਼ਮੀਨ ਦੀ ਕੰਢ ਤੇ ਕੋਈ ਚੱਲਣ ਵਾਲਾ ਐਸਾ ਨਹੀਂ ਹੈ
ਜਿੰਦਾ ਰਿਜ਼ਕ ਹਾਂਜੀ ਮੇਰੇ ਜ਼ੁੰਮਾ ਕਰਮ ਤੇ ਨਹੀਂ। ਬੇਸ਼ੱਕ। ਯਾਨੀ ਅੱਲਾਹ ਪਾਕ ਹਰ ਦਾ, ਕੀੜੇ ਮਕੌੜੇ ਚਰਿੰਦ ਪਰਿੰਦ ਸਾਰਿਆਂ ਦਾ ਰਿਜ਼ਕ, ਇਹ ਨਹੀਂ ਬੰਦੇ ਦਾ, ਜੀ ਸਾਰਿਆਂ ਦਾ ਆਪਣੇ ਜ਼ੁੰਮੇ ਲਿਆ। ਤੇ ਕਿਹੜੀ ਸਿਫਤ ਦੇ? ਕਰਮ ਵਾਲੀ ਸਿਫਤ, ਜਿਹੜੀ ਉਹਦੀ ਸਭ ਤੋਂ ਆਲਾ ਸਿਫਤ। ਅੱਲਾਹ ਬੇਸ਼ੱਕ। ਉਹ ਭਲਾ ਆਪਣੀ ਆਲਾ ਸਿਫਤ ਨੂੰ ਵੱਟਾ ਲਾਉਂਦਾ? ਹਮ, ਨਹੀਂ। ਉਹ ਉਸ ਦੇਣਾ ਹੈ। ਅੱਗੋਂ ਨੇ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਉਹਨੂੰ ਕਿਸ ਤਰੀਕੇ ਲੈਂਦੇ ਹੋ। ਜੇ ਚੰਗੇ ਤਰੀਕੇ ਨਾਲ ਲੈ ਲਓਗੇ ਤੇ ਤੁਹਾਨੂੰ ਸ਼ਾਬਾਸ਼ ਮਿਲੇਗੀ, ਭੈੜੇ ਨਾਲ ਉਹ ਨਾ ਲਵੋਗੇ ਤੇ ਤੁਹਾਨੂੰ ਲਾਨਤ ਮਿਲੇਗੀ। ਬਾਬਾ ਜੀ ਇੰਨਾ ਜ਼ਬਰਦਸਤ ਤੁਹਾਡਾ ਵਸੇਬ ਹੈ, ਅੱਲਾਹ ਪਾਕ ਨੇ ਤੁਹਾਨੂੰ ਜ਼ਮੀਨ ਤੋਂ ਵੀ ਨਵਾਜ਼ਿਆ ਹੈ, ਫਿਰ ਬਹੁਤ ਜ਼ਿਆਦਾ ਇੱਜ਼ਤਾਂ ਤੋਂ ਨਵਾਜ਼ਿਆ ਹੈ। ਠੀਕ ਹੈ, ਮੈਂ ਕਿਸੇ ਨੂੰ ਤਨਕੀਦ ਤੇ ਨਹੀਂ ਕਰਨ ਲੱਗਾ ਹੈ, ਲੇਕਿਨ ਇੱਕ ਤੁਹਾਡੇ ਕੋਲੋਂ ਰਾਏ ਲੈਣ ਲੱਗਾ ਵਾਂ ਕਿ ਤੁਸੀਂ ਸਮਝਦੇ ਹੋ ਅਸੀਂ ਜਿਹੜਾ ਪੰਜਾਬੀ ਤੋਂ ਇੰਨਾ ਪਿੱਛੇ ਰਹਿ ਗਏ ਹਾਂ, ਇਹਦੇ 'ਚ ਸਾਡੀਆਂ ਹਕੂਮਤਾਂ ਦਾ ਵੀ ਹੱਥ ਹੈ? ਹਕੂਮਤਾਂ ਦਾ ਹੱਥ ਜਿਹੜਾ ਹੈ ਨਾ, ਹੁਣ ਦੀਆਂ ਜਿਹੜੀਆਂ ਹਕੂਮਤਾਂ ਬਾਅਦ ਵਿੱਚ ਆਈਆਂ ਨੇ, ਹਾਂਜੀ ਉਹਨਾਂ ਦਾ ਤਾਂ ਇੰਨਾ ਕੋਈ ਹੱਥ ਹੈ। ਅਸਲ ਜਿਹੜਾ ਹੈ ਨਾ ਸਾਡੇ ਨਾਲ ਧਰੋ ਹੋਇਆ, ਹਾਂਜੀ ਉਹ ਹੋ ਗਿਆ ਅੰਗਰੇਜ਼ ਦੌਰ। ਹਾਂਜੀ ਕਿਉਂਕਿ ਅੰਗਰੇਜ਼ ਨੂੰ ਪਤਾ ਹੈ ਕਿ ਜਿਹੜੇ ਵੀ ਲੋਕਾਂ ਕੋਲ ਉਹਦੀ ਜ਼ਬਾਨ ਤੇ ਵਸੇਬ ਖੋਹ ਲਓ ਨਾ, ਹਾਂਜੀ ਉਹਨਾਂ ਕੋਲ ਕੁਝ ਨਹੀਂ ਬਚਦਾ। ਤੇ ਅੰਗਰੇਜ਼ ਨੂੰ ਇਹ ਐਵੇਂ ਇੱਕ ਬਿਆਨੀਆ ਬਣਿਆ ਆਇਆ ਕਿ ਜੋ ਜੀ ਉਹਨਾਂ ਜਿਹੜਾ ਵੀ ਆਇਆ ਪੰਜਾਬ ਉਹਦੇ ਉਹ ਨਾ ਬਿਲਕੁਲ ਨਾਲ ਟੁਰ ਪਿਆ। ਹਮ, ਪੰਜਾਬ ਦੇ ਜਿਹੜੇ ਵਸੇਬ ਵਸੋਂ ਦੇ ਲੋਕ ਆ, ਉਹ ਨਾ ਲਚਕਦਾਰ ਜ਼ਰੂਰ ਆ, ਹਮ, ਲੇਕਿਨ ਉਹ ਕੰਪਰੋਮਾਈਜ਼ ਇੱਕ ਹੱਦ ਤੱਕ ਕਰਦੇ ਆ। ਹਮ, ਅੰਗਰੇਜ਼ ਨੂੰ ਜਿਹੜੀ ਸਭ ਤੋਂ ਜ਼ਿਆਦਾ ਮੁਜ਼ਾਹਮਤ ਹੋਈ ਹੈ ਉਹ ਇੱਥੋਂ ਪੰਜਾਬ ਵਿੱਚ ਪੰਜਾਬ ਹੋਈ ਚ, ਹੈ। ਹਾਂਜੀ। ਰਾਏ ਅਹਿਮਦ ਖਾਨ ਖਰਲ, ਤੁਹਾਡੀ ਭਗਤ ਨਸਲ ਚੋਂ ਸਿੰਘ, ਹਾਂਜੀ ਬਾਕੀ ਰਾਏ ਅਹਿਮਦ ਖਾਨ ਦੇ ਆਪਣਾ ਨਾਲ ਜਿਹੜੇ ਰਹੇ ਸਾਰੇ, ਹਾਂਜੀ ਤੇ ਉਹ ਜਿਹੜੀ ਮੁਜ਼ਾਹਮਤ ਆਈ ਨਾ, ਉਹਦੇ ਜ਼ਿਹਨ 'ਚ ਅਟਕੀ ਹੋਈ ਆਈ ਹਾਂਜੀ। ਕਿ ਇਹ ਲੋਕ ਜਿਹੜੇ ਨੇ ਨਾ, ਇਹ ਜੇ ਅੜ ਖਲੋਵਣ ਤੇ ਇਹਨਾਂ ਨੂੰ ਹੁਣ ਕਮਜ਼ੋਰ ਕਿਵੇਂ ਕਰਨਾ। ਹਾਂਜੀ ਉਹ ਉੱਥੋਂ ਉਹਨੇ ਯੂਪੀ ਤੇ ਸੀਪੀ ਤੋਂ ਲਿਆ ਬੰਦੇ ਵਾੜੇ, ਹਮ, ਉਹਨਾਂ ਨੂੰ ਆਬਾਦ ਕੀਤਾ ਹਮ, ਤੇ ਉਹਨਾਂ ਟਾਊਨਸ ਬਣਾਏ, ਹਾਂਜੀ ਉਹਨਾਂ ਵਾਸਤੇ ਉਹਨਾਂ ਮੰਡੀਆਂ ਤੇ ਉਹ ਸਾਰਾ ਉਹ ਇੰਤਜ਼ਾਮ ਕੀਤਾ। ਯਾਨੀ ਜਿਹੜਾ ਤੁਹਾਡਾ ਇਕਨੋਮੀ ਹੈ ਉਹਨੂੰ ਜੋੜ ਦਿੱਤਾ ਜੀ ਉਰਦੂ ਜ਼ਬਾਨ ਨਾਲ ਤੇ ਅੰਗਰੇਜ਼ੀ ਜ਼ਬਾਨ ਨਾਲ। ਤੇ ਹੁਣ ਤੁਸੀਂ ਇਹ ਵੇਖੋ ਕਿ ਉਹਨਾਂ ਆਉਂਦਿਆਂ ਐਲਾਨ ਕੀਤਾ ਉਦੋਂ ਕਿ ਜਿਹੜਾ ਬੰਦਾ ਇਹ ਹਥਿਆਰ ਜਮ੍ਹਾਂ ਕਰਾਏਗਾ, ਜਦੋਂ ਅੰਗਰੇਜ਼ ਨੇ ਕੰਟਰੋਲ ਲਿਆ, ਉਹਨੂੰ ਇੱਕ ਆਨਾ ਮਿਲੇਗਾ। ਹਾਂਜੀ ਜਿਹੜਾ ਪੰਜਾਬੀ ਦਾ ਕਾਇਦਾ ਉਹ ਨਾ ਜਮ੍ਹਾਂ ਕਰਾਵੇ, ਉਹਨੂੰ 2 ਆਨੇ। ਦੋ ਆਨੇ ਉਹ ਸਾਰਾ ਜਿਹੜਾ ਤੁਹਾਡਾ ਹਾਇਆ ਹਾਂਜੀ, ਉਹ ਨਾ ਲਿਟਰੇਚਰ ਆਖ ਲਓ, ਜਿਹੜਾ ਉਹ ਲਿਜਾ ਕੇ ਉਹਨਾਂ ਅਜੇ ਵੀ ਉੱਥੇ ਹੋਬਰਡ ਵਿੱਚ ਜਾਂ ਮੈਨੂੰ ਪੱਕੀ ਤਰ੍ਹਾਂ ਨਹੀਂ ਯਾਦ, ਉੱਥੇ ਪਿਆ। ਹਮ, ਉਹਨਾਂ ਲਿਜਾ ਕੇ ਉਹ ਕੁੰਝ ਲਿਆ, ਉਤੋਂ ਉਹਨਾਂ ਉਹ ਇਹਦੇ ਇੰਟਰ ਕਰ ਦਿੱਤੇ। ਹਮ, ਉਹ ਭਈਏ ਉਹ ਆਪਣੀ ਜ਼ਬਾਨ ਤੇ ਆਪਣੇ ਤੇ ਅੱਗੋਂ ਜਿਹੜੇ ਪੰਜਾਬੀ ਦੇ ਕਰਤੇ ਧਰਤੇ ਆਏ, ਉਹ ਵੀ ਉਹਨਾਂ ਉਹ ਬਣਾ ਦਿੱਤੇ। ਹਾਂਜੀ ਉਹਨਾਂ ਜਿਹੜੀ ਅਸਲ ਪੰਜਾਬੀ, ਅਸਲ ਸਾਡਾ, ਤੁਸੀਂ ਇਹ ਵੇਖੋ ਕਿ ਅੱਜ ਤੱਕ ਭਗਤ ਸਿੰਘ ਨੂੰ ਜਾਂ ਰਾਏ ਅਹਿਮਦ ਖਾਨ ਨੂੰ ਜਾਂ ਦੁੱਲੇ ਭੱਟੀ ਨੂੰ ਜਾਂ ਜਿਹੜੇ ਵੀ ਸਾਡੇ ਹਾਂਜੀ ਅਸਲ ਜੈਨੂਅਨ ਹੀਰੋ ਨੇ ਪੰਜਾਬ ਦੇ, ਨਿਜ਼ਾਮ ਲੋਹਾਰ ਹੋ ਗਿਆ। ਨਿਜ਼ਾਮ ਲੋਹਾਰ, ਮਲੰਗੀ, ਹਾਂਜੀ ਉਹਨਾਂ ਦਾ ਉਹ ਨਾ ਤੁਸੀਂ ਉਹਨਾਂ ਬਸ ਹੀ ਆਪ ਪੜ੍ਹਦੇ ਰਹੇ। ਹਾਂਜੀ ਡਾਕਟਰ ਉਹਨਾਂ ਡਾਕੂ ਨੇ ਜੀ, ਬਾਗੀ ਨੇ ਜੀ, ਉਹ ਡਾਕੂ ਅਹਿਮਦ ਖਾਨ ਕਰ ਉਹਨਾਂ ਨੂੰ ਇੰਜ ਕਰਕੇ ਹਾਂਜੀ ਉਹਨਾਂ ਪੇਸ਼ ਕੀਤਾ ਗਿਆ। ਉਹ ਫਿਰ ਆਉਣ ਵਾਲੀਆਂ ਨਸਲਾਂ ਦੇ ਜ਼ਿਹਨ ਵਿੱਚ ਕਿਵੇਂ ਉਹ ਗੱਲ ਆਉਣੀ ਸੀ? ਇਹ ਤਾਂ ਹੁਣ ਭਲਾ ਹੋਵੇ ਇਹ ਜਿਹੜਾ ਸੋਸ਼ਲ ਮੀਡੀਆ ਤੇ ਹਾਂਜੀ ਇਹਦੀ ਤੋਂ ਅਗਾਂਹ ਗੱਲ ਚੱਲੀ। ਹੁਣ ਜਿਹੜੀ ਅਸਲ ਉਹ ਨਾ, ਕਿਉਂਕਿ ਹਕੂਮਤ ਦੀ ਤਾਂ ਪਾਬੰਦੀ ਹਰ ਤੇ ਨਹੀਂ ਹੈ, ਹਾਂਜੀ ਤੇ ਉਹ ਜਿਹੜੀ ਕਿਸੇ ਦੀ ਅੰਦਰ ਦੀ ਗੱਲ ਹੈ ਉਹ ਆ ਜਾਂਦੀ ਸਾਹਮਣੇ। ਤੇ ਉਹ ਅੱਲਾਹ ਪਾਕ ਰਹਿਮ ਕਰੇ। ਮੈਨੂੰ ਤਾਂ ਮਾਯੂਸ ਨਹੀਂ ਆ ਮੈਂ, ਹਾਂਜੀ ਇਨਸ਼ਾਅੱਲਾ ਤਾਲਾ ਅੱਗੇ ਨਾਲ ਗੱਲ ਅੱਛੀ ਟੁਰੇਗੀ ਇਨਸ਼ਾਅੱਲਾ। ਤੇ ਇਹ ਪੰਜਾਬੀ ਇੱਕ ਹੋਏਗੀ। ਹਮ, ਤੇ ਮੈਂ ਮੋੜਾ ਨਾ ਕਿ ਤੁਸੀਂ ਵੇਖੋ, ਇੱਕ ਮੈਂ ਨਹੀਂ ਤੇ ਜਮਲ ਕਲੀਮ ਕਾਲ ਫੌਤ ਹੋਇਆ। ਹਾਂਜੀ ਹੈਂ? ਅੱਲਾਹ ਪਾਕ ਨੂੰ ਜਵਾਬ ਅੱਲਾਹ ਪਾਕ ਉਹਨਾਂ ਨੂੰ ਜਵਾਰੇ ਰਹਿਮਤ ਚ, ਨਸੀਰ ਖਾਂ ਬਲੋਚ, ਹਾਂਜੀ ਰਫਾਕਤ ਮੁਮਤਾਜ਼, ਹਮ, ਉਹਨਾਂ ਬਹੁਤ ਵੱਡੇ ਸ਼ਾਇਰ,
ਤੇ ਉਹਨਾਂ ਦਾ ਨਾਂ ਹੈ, ਉਹਨਾਂ ਦੀ ਫੋਲੋਇੰਗ ਹੈ, ਉਹਨਾਂ ਨੂੰ ਲੋਕ ਇੱਜ਼ਤ ਨਾਲ ਵੇਖਦੇ ਨੇ। ਮੈਨੂੰ ਵੀ ਅਲਹਮਦੁਲਿਲਾ ਅੱਲਾਹ ਪਾਕ ਇਹਦੇ ਫਜ਼ਲ ਨਾਲ ਇੱਜ਼ਤ ਨਾਲ ਲੋਕ ਵੇਖਦੇ ਨੇ। ਕਿਸ ਵਜ੍ਹਾ ਤੋਂ? ਪੰਜਾਬੀ ਜ਼ਬਾਨ। ਹੋਰ ਤਾਂ ਕੋਈ ਐਸੀ ਵਜ੍ਹਾ ਨਹੀਂ। ਹਾਂਜੀ ਕੋਈ ਸਾਡੇ ਸਿਰਾਂ 'ਚ ਸਿੰਘ ਤਾਂ ਨਾ ਹੈ। ਹਾਂਜੀ ਅਸੀਂ ਵੀ ਇਹ ਸਿਰਫ ਸਾਨੂੰ ਆਪਣੀ ਜ਼ਬਾਨ ਨਾਲ ਹਾਂਜੀ ਹਾਈ ਤੇ ਆਪਣੀ ਜ਼ਬਾਨ ਨੂੰ ਹੀ ਹਮ, ਅਸਾਂ ਆਪੋ ਆਪਣੀ ਥਾਂ ਤੇ ਜਿੰਨਾ ਕੁ ਹੋ ਸਕਿਆ ਮੈਂ ਵੀ ਕੀਤਾ, ਕਰਾਂਗਾ ਇਨਸ਼ਾਅੱਲਾ ਤਾਲਾ। ਉਹ ਵੀ ਕਰ ਗਏ, ਅੱਲਾਹ ਪਾਕ ਉਹਨਾਂ ਤੇ ਰਹਿਮ ਕਰੇ। ਤੇ ਉਹ ਮਸਲਾ ਇਹ ਕਿ ਨੇਕ ਨੀਤੀ ਨਾਲ ਕਿਸੇ ਉਹ ਨਾ ਕੋਸ਼ਿਸ਼ ਹੀ ਨਹੀਂ ਕੀਤੀ, ਜੀ ਕਿਉਂਕਿ ਉੱਤੇ ਜਿਹੜੇ ਆਏ ਉਹ ਜਨਾਬ ਅਲੀ ਸਾਹਿਬ ਇਖਤਿਆਰ ਉਹ ਬਿਠਾ ਦਿੱਤੇ ਗਏ, ਉਹ ਭਈਏ ਵਗੈਰਾ ਤੇ ਉਂਝ ਦੇ ਜਿਨ੍ਹਾਂ ਦੀ ਜ਼ੇਨ ਹੀ ਉਹ ਆਇਆ ਕਿ ਬਸ ਠੀਕ ਹੈ, ਔਰ ਉਹ ਜਨਾਬ ਅਲੀ ਔਲਾ ਮੰਗੋੜਾ ਕਰਕੇ ਤੇ ਚੱਲ, ਤੇ ਇਹ ਇਨਸ਼ਾਅੱਲਾ ਤਾਲਾ ਠੀਕ ਹੋ ਜਾਏਗਾ। इंशाल्लाह। अच्छा, ਅਮਲੀ ਤੌਰ ਤੇ ਤੁਰਨ ਵਾਸਤੇ ਜੀ ਪਹਿਲੀ ਤਾਂ ਅਸੀਂ ਸ਼ੁਰੂ ਕਰਨ ਲੱਗੇ ਆ 9ਵੇਂ ਮਹੀਨੇ 10ਵੇਂ ਮਹੀਨੇ 10ਵੇਂ ਮਹੀਨੇ ਦੀ 26-27 ਤਰੀਕ ਨੂੰ ਨਾ ਸ਼ੇਖੂਪੁਰਾ ਇੱਕ ਬੈਠਕ ਇਸੇ ਤਰ੍ਹਾਂ ਤੁਹਾਡੇ ਵਰਗੇ ਸਿਆਣੇ ਬੰਦੇ ਬਿਠਾ ਕੇ ਨਾ, ਦਾ ਮਕਸਦ ਇਹੀ ਹੈ ਕਿ ਅਸੀਂ ਬੈਠ ਗੱਲ ਕਰ ਸਕੀਏ ਕਿ ਹੁਣ ਅਮਲੀ ਤੌਰ ਤੇ ਟੁਰਨਾ ਕਿਵੇਂ। ਤੁਸੀਂ ਸਮਝਦੇ ਹੋ ਕਿ ਅਸੀਂ ਕੋਈ ਇੰਤਜ਼ਾਮੀਆ ਇੰਤਜ਼ਾਮਾਤ ਐਸੇ ਕਰ ਸਕਾਂਗੇ ਜਿਹੜੇ ਸਾਡੇ ਪੰਜਾਬੀ ਕਲਚਰ ਨੂੰ ਫਰੋਗ ਦੇ ਸਕਣ? ਜਿਵੇਂ ਆ ਪਿੱਛੇ ਕਰਕੇ ਨਾ ਕਰਾਚੀ 'ਚ ਇੱਕ ਬੰਦਾ ਸ਼ਲਵਾਰ ਕਮੀਜ਼ ਪਾ ਕੇ ਅੰਦਰ ਇੰਟਰ ਹੋਇਆ ਇੱਕ VIP ਰੈਸਟੋਰੈਂਟ ਤੇ, ਉਹਨਾਂ ਨੂੰ ਬਾਹਰ ਕੱਢ ਛੜਿਆ ਜੀ ਕਿ ਅਸੀਂ ਪਿੰਡੂਆਂ ਨੂੰ ਨਾ ਅੰਦਰ ਨਹੀਂ ਆਉਣ ਦਿੰਦੇ ਹੈ। ਠੀਕ ਹੈ, ਤੇ ਅਸੀਂ ਕੋਈ ਇਹ ਕਲਚਰ ਦੇ ਵਿੱਚ ਜਿਹੜਾ ਬੰਦਾ ਸ਼ਲਵਾਰ ਕਮੀਜ਼ ਪਾ ਕੇ ਜਾਂ ਜਿਵੇਂ ਤੁਸੀਂ ਹੁਣ ਬੈਠੇ ਹੋ, ਅੱਲਾਹ ਪਾਕ ਨੇ ਤੁਹਾਨੂੰ ਇਸ ਤੋਂ ਜਿਹੜਾ ਨਾ ਲੋਕ ਤੁਹਾਡੇ ਨਾਲ ਮੁਹੱਬਤ ਕਰਦੇ ਨੇ ਕਿ ਅੱਲਾਹ ਪਾਕ ਨੇ ਤੁਹਾਨੂੰ ਇੰਝ ਇੱਜ਼ਤ ਦਿੱਤੀ ਹੋਈ ਹੈ ਆਪਣੇ ਆਪ ਦੇ ਵਿੱਚ। ਤੁਹਾਨੂੰ ਕੋਈ ਬਨਾਵਟੀ ਕੰਮ ਨਹੀਂ ਕਰਨਾ ਪੈਂਦਾ ਹੈ, ਨਾ ਹੀ ਬਨਾਵਟੀ ਕੰਮ ਕਰਨਾ ਪਿਆ। ਆਪਣੀ ਜ਼ਬਾਨ, ਆਪਣੀ ਜਿਹੜੀ ਮਾਂ ਬੋਲੀ ਸੀ ਉਹਦੇ ਵਿੱਚ ਉਹਨੂੰ ਤੁਸੀਂ ਚੇਂਜ ਵੀ ਨਹੀਂ ਕੀਤਾ, ਲਫ਼ਜ਼ ਵੀ ਨਹੀਂ ਸੌਖੇ ਕੀਤੇ। ਠੀਕ ਹੈ, ਤੇ ਅੱਲਾਹ ਪਾਕ ਨੇ ਤੁਹਾਨੂੰ ਇੰਨੀ ਇੱਜ਼ਤ ਦਿੱਤੀ ਹੈ। ਅਸੀਂ ਕੋਈ ਅਮਲੀ ਤੌਰ ਤੇ ਕਿਵੇਂ ਕਰਕੇ ਟੁਰੀਏ ਕਿ ਸਾਨੂੰ ਅੱਗੋਂ ਸਾਡੇ ਰਾਹ ਸੌਖੇ ਹੋਣ, ਸਾਡੇ ਰਾਹ ਖੁੱਲ੍ਹਣ? ਰਾਹ ਤਾਂ ਪੁੱਤਰਾ ਸਭ ਤੋਂ ਜਿਹੜੀ ਪਹਿਲੀ ਗੱਲ ਹੁੰਦੀ ਨਾ, ਰਾਹ ਸੌਖੇ ਕਰਨ ਵਾਸਤੇ। ਹਾਂਜੀ ਵੇਖੋ ਜੀ, ਇਹ ਜਿਸ ਵੇਲੇ ਉਹ ਨਾ ਜ਼ਮੀਨ ਹਾਈ, ਹਾਂਜੀ ਇਨਸਾਨ ਤੋਂ ਪਾਲੂ ਜ਼ਮੀਨ ਹਾਈ ਨਾ, ਹਾਂਜੀ ਰਸਤੇ ਤਾਂ ਕੋਈ ਨਾ ਹੈ। ਰਸਤੇ ਨਹੀਂ ਸਾਡਾ ਹੈ। ਜਦੋਂ ਇਨਸਾਨ ਆ ਕੇ ਜ਼ਮੀਨ ਤੇ ਟੁਰਿਆ ਹੈ, ਜਿੰਨਾ ਜ਼ਿਆਦਾ ਟੁਰਿਆ ਉਹਨੇ ਪੁਖਤਾ ਰਸਤੇ ਬਣਦੇ। ਹਾਂਜੀ ਕਿ ਉਹ ਇੱਕ ਮੇਰਾ ਸ਼ੇਰ ਆਇਆ ਕਿ ਆਪਣਾ ਮੇਰੇ ਪੈਰਾਂ ਭੋਏ ਨੂੰ ਰਸਤੇ ਦਿੱਤੇ ਨੇ, ਹਾਂਜੀ ਮੇਰੇ ਪੈਰਾਂ ਭੋਏ ਨੂੰ ਰਸਤੇ ਦਿੱਤੇ ਨੇ, ਮੈਨੂੰ ਦੂਰ ਤੇ ਨੇੜ ਦਾ ਕਿਹੜਾ ਦੱਸਣਾ। ਰਸਤੇ ਆਪ ਬਣਾਈ ਦੇ ਨੇ ਪੁੱਤਰਾ, ਤੇ ਤੁਹਾਡਾ ਜਿਹੜਾ ਸਫ਼ਰ ਹੈ, ਤੁਹਾਡਾ ਜਿਹੜਾ ਟੋਰਾ ਹੈ, ਉਸ ਬਣਾਉਣੇ ਨੇ। ਹਾਂਜੀ ਤੇ ਉਸ ਤੋਂ ਬਾਅਦ ਉਹ ਜਿਹੜਾ ਟੋਰਾ, ਉਹ ਜਿਹੜਾ ਸਫ਼ਰ ਹੈ, ਉਹ ਨੇਕ ਨੀਤੀ ਤੇ ਮਬਨੀ ਹੋਵੇ। ਨੇਕ ਨੀਤੀ ਨਾਲ ਟੁਰੋ। ਜੇ ਕੋਈ ਰੱਖਣਾ ਰੱਖ ਕੇ ਕੋਈ ਕਿਸੇ ਹੋਰ ਪਰਪਸ ਵਾਸਤੇ ਉਹ ਤੁਸੀਂ ਟੁਰਨਾ ਹੈ ਤੇ ਮੁੜ ਤੁਸੀਂ ਰਾਹ ਰਾਣਾ। ਹਾਂਜੀ ਹਾਂਜੀ ਕਿਉਂਕਿ ਅੱਲਾਹ ਪਾਕ ਉਹ ਸਾਡਾ ਇੱਕ ਹੈ ਅਖਾਣ ਕੇ ਨੀਅਤ ਵਾਲ ਮੁਰਾਦ, ਜੈਸੀ ਨੀਅਤ ਤੈਸੇ ਭਾਗ। ਉਹ ਇਹ ਦੋ ਗੱਲਾਂ ਨੇ, ਸਫ਼ਰ ਤੇ ਨੀਅਤ। ਸਾਫ਼ ਕਰਕੇ ਲੱਗ ਪਵੋ, ਕੋਈ ਵੀ ਔਖਾ ਕੰਮ ਨਹੀਂ। ਤੁਹਾਡੇ ਕੋਲ ਪਿਛਲੀਆਂ ਮਿਸਾਲਾਂ ਨੇ, ਉਹ ਇਹਨਾਂ ਫਰਾਦ ਤੇ ਉਹ ਇਹਨਾਂ ਬੋਨਾ ਆਖਿਆ ਜੋ ਪਹਾੜ ਖੱਟ ਕੇ ਨਾਰ ਬਗਾ ਤੇ ਉਹ ਲੱਗ ਪਿਆ, ਲੱਗਿਆ ਹੀ ਗੱਲ ਹੈ। ਤੇ ਜੇ ਘਰ ਬਹਿ ਕੇ ਐਵੇਂ ਨਿਰੀਆਂ ਗੱਲਾਂ ਤੁਸੀਂ ਵੀ ਤੇ ਮੈਂ ਵੀ ਤੇ ਸਾਰੇ ਕਰਦੇ ਰਹੇ, ਉਹ ਤਾਂ ਮੁੜ ਗੱਲਾਂ ਹੀ ਨੇ ਹਵਾ 'ਚ। ਅਸਲ ਦੇ ਵਿੱਚ ਨਾ ਬਾਬਾ ਜੀ, ਪੰਜਾਬੀ ਨੂੰ ਨਾ ਜੇ ਤੇ ਉਦੋਂ ਅੰਗਰੇਜ਼ ਦੌਰ 'ਚ ਮਾਰਿਆ ਜਾਂਦਾ ਸੀ ਨਾ, ਤੇ ਹੁਣ ਵੀ ਨਾਤੀ ਕੱਢ ਵੇਖ ਕੇ ਹੀ ਮਾਰਿਆ ਜਾਂਦਾ। ਹਾਂਜੀ, ਉਹ ਤਾਂ ਬਲੋਚਿਸਤਾਨ ਵਿੱਚ ਹੈ ਨਾ। ਹਾਂਜੀ ਵੇਖੋ ਜੀ, ਇੱਥੇ ਕਿਉਂ ਨੌਬਤ ਆਈ ਜੀ? ਇਹ ਨੌਬਤ ਇਸ ਵਾਸਤੇ ਆ ਗਈ ਕਿ ਉਹਨਾਂ ਨੂੰ, ਉਹ ਸਿੰਧੀਆਂ ਨੂੰ ਕਿਉਂ ਨਹੀਂ ਮਾਰਦੇ? ਹਾਂ
ਆਪਣਾ ਪਖਤੂਨਾਂ ਨੂੰ ਕਿਉਂ ਨਹੀਂ ਮਾਰਦੇ? ਜੀ ਉਹਨਾਂ ਨੂੰ ਪਤਾ ਹੈ, ਉਹਨਾਂ ਦੇ ਜ਼ਿਹਨ ਵਿੱਚ ਇਹ ਗੱਲ ਹੈ ਕਿ ਇਹ ਜਿਹੜੇ ਨੇ ਨਾ, ਇਹਨਾਂ ਨੂੰ ਤਾਂ ਆਪਣੇ ਆਪ ਨਾਲ ਹੀ ਨਹੀਂ ਪਿਆਰ, ਜੀ ਇਹਨਾਂ ਨੂੰ ਆਪਣੇ ਆਪ ਨਾਲ ਮੁਹੱਬਤ ਨਹੀਂ ਹੈ। ਇਹ ਉਹ ਇਹਨਾਂ ਨਹੀਂ ਐਣ ਇੰਜ ਕਰਕੇ ਤੇ ਉਹ ਇਹਨਾਂ ਬੇਲੀ ਉਹਨਾਂ ਕੰਮ ਸ਼ੁਰੂ ਕੀਤਾ। ਜੇ ਉਹਨਾਂ ਨੂੰ ਪਤਾ ਹੋਵੇ ਕਿ ਇੱਕ ਨੂੰ ਕੰਡਾ ਲੱਗਣਾ ਤੇ ਸਾਰਿਆਂ ਨੂੰ ਪੀੜ ਹੋਣੀ, ਹਾਂਜੀ ਤੇ ਕੌਣ ਕਰੇ? ਤੇ ਉਹ ਇਹ ਜਿਹੜਾ ਅਹਿਸਾਸ ਹੈ, ਇਹ ਜਿੰਨਾ ਚਿਰ ਤੁਸੀਂ ਆਪਣੇ ਵਸੇ ਆਪਣੀ ਵਸੋਂ ਨਾਲ ਨਹੀਂ ਜੁੜਨਾ, ਇਹ ਪੈਦਾ ਹੀ ਨਹੀਂ ਹੋ ਸਕਦਾ। ਉਹਨਾਂ ਜ਼ਿਕਰ ਇਹੀ ਆਉਂਦਾ ਰਹਿਣਾ ਕਿ ਇਤਨੇ ਮੁਸਾਫਰ ਜਿਹੜੇ ਮਾਰੇ ਗਏ ਦਹਿਸ਼ਤਗਰਦ। ਪੰਜਾਬੀਆਂ ਦਾ ਨਹੀਂ ਆਣਾ, ਹਾਲਾਂਕਿ ਉਹਨਾਂ ਪੰਜਾਬੀ ਸ਼ਨਾਖਤੀ ਕਾਰਡ ਵੇਖ ਕੇ ਫਿਰ ਮਾਰੇ। ਅਸੀਂ ਬਾਬਾ ਜੀ ਕੋਲ ਆ ਕੇ ਡੇਰੇ ਤੇ ਬੈਠੇ ਆ ਨਾ, ਤੇ ਪਿੱਛੇ ਉਹ ਲੱਗੇ ਸਨ ਕੇਪੀ ਕੋ ਤੋਂ ਪਠਾਨ ਆਏ ਹੋਏ ਨੇ, ਉਹ ਦਰਖਤ ਕੱਟਣ ਦੇ ਨੇ, ਤੇ ਸਾਡੇ ਤੋਂ ਪਹਿਲੇ ਉਹਨਾਂ ਵਾਸਤੇ ਚਾਹ ਸ਼ਾਹ ਉਹਨਾਂ ਦਾ ਇੰਤਜ਼ਾਮ ਹੋਇਆ ਸੀ। ਯਾਨੀ ਕਿ ਅਸੀਂ ਉਹਨਾਂ ਨੂੰ ਬੁਰਾ ਨਹੀਂ ਸਮਝਦੇ ਆ, ਅਸੀਂ ਤਾਂ ਕਿਸੇ ਨੂੰ ਵੀ ਨਹੀਂ ਸਮਝਦੇ, ਅਸੀਂ ਤਾਂ ਸਿਰਫ ਆਪਣੇ ਆਪ ਨੂੰ ਬੁਰਾ ਸਮਝਦੇ। ਅੱਛਾ, ਸਾਡੇ ਪਾਕਿਸਤਾਨ ਤੇ ਪਾਕਿਸਤਾਨ ਤੋਂ ਬਾਹਰ ਭਾਵੇਂ ਮੁਸਲਿਮ ਹੋਵੇ ਭਾਵੇਂ ਗੈਰ ਮੁਸਲਿਮ ਹੋਵੇ, ਕਿਸੇ ਤੇ ਕੋਈ ਵੀ ਮੁਸੀਬਤ ਆਵੇ ਨਾ, ਤੇ ਸਾਡੇ ਪਿੰਡ ਸ਼ਹਿਰ ਜਿਹੜਾ ਨਾ ਕੈਂਪ ਲੱਗ ਜਾਂਦੇ ਨੇ ਉਹਨਾਂ ਦੀ ਮਦਦ ਵਾਸਤੇ, ਚੰਦਾ ਇਕੱਠਾ ਕਰਨ ਵਾਸਤੇ। ਪੰਜਾਬ ਤੇ ਸਲਾਬ ਦੇ ਵਿੱਚ ਤੋਂ ਤੁਸੀਂ ਜ਼ਿੰਮੇਦਾਰ ਹੋ, ਤੁਹਾਨੂੰ ਜ਼ਿਆਦਾ ਅਹਿਸਾਸ ਹੋਣਾ, ਬਹੁਤ ਵੱਡੀ ਮੁਸੀਬਤ ਆਈ ਹੈ। ਹਾਂਜੀ। ਅੱਛਾ, ਮੈਂ ਪਹਿਲੇ ਤੁਹਾਡੇ ਇੱਕ ਆਪਣਾ ਪਰਸਨਲ ਦੱਸਣਾ ਵਾ। ਕੱਲ 12 ਰਬੀਉਲ ਅੱਵਲ ਸੀ, ਜੁਮੇ ਵਾਲੇ ਦਿਨ ਅਸੀਂ ਨਾ ਬਣਾਇਆ ਖਾਣਾ ਵਗੈਰਾ, ਨਿਆਜ਼ ਵਗੈਰਾ ਬਣਾਈ, ਤੇ ਅਸੀਂ ਬਾਹਰ ਗਏ ਦੇਣ ਵਾਸਤੇ। ਉੱਥੇ ਇੱਕ ਮਲੰਗ ਸੀ, ਉਹਨੇ ਪੀਪੇ ਸ਼ੀਪੇ ਜਿਹੜੇ ਨਾ ਬੰਨੇ ਹੋਏ ਨਾ, ਤੇ ਮੈਂ ਗੱਡੀ ਦਾ ਸ਼ੀਸ਼ਾ ਥੱਲੇ ਕਰਕੇ ਨਾ ਇਸ ਤਰ੍ਹਾਂ ਟੇਕ ਵੇ ਫੜਾਇਆ। ਉਹਨੇ ਜੇਬ ਚੋਂ 50 ਰੁਪਏ ਕੱਢ ਕੇ ਮੈਨੂੰ ਫੜਾ ਦਿੱਤੇ। ਠੀਕ ਹੈ, ਵੀ ਮੈਂ ਐਸੇ ਜਿੰਨਿਆਂ ਨੂੰ ਖਾਣਾ ਦੇਣ ਗਏ ਆ ਨਾ, ਕੋਈ ਕਹਿੰਦਾ ਚਾਹ ਪੀ ਲਵੋ, ਕੋਈ ਕਹਿੰਦਾ ਫਲਾਣਾ ਕੰਮ ਕਰ ਲਓ, ਕੋਈ ਫਲਾਣਾ ਕੰਮ ਕਰ ਲਓ, ਯਾਨੀ ਕਿ ਲੈਣ ਵਾਲੇ ਹੱਥ ਥੋੜੇ ਨੇ, ਦੇਣ ਵਾਲੇ ਹੱਥ ਚੌਖੇ ਨੇ। ਅੱਛਾ, ਤੁਸੀਂ ਸਮਝਦੇ ਹੋ ਕਿ ਹੁਣ ਇਹਨਾਂ ਦੀ ਜਿਹੜੀ ਇਮਦਾਦ ਹੈ ਇਹ ਹਕੂਮਤ ਦੀ ਬਣਦੀ ਹੈ? ਕਿਉਂਕਿ ਬਾਹਰੋਂ ਤੇ ਕੋਈ ਬੰਦਾ ਜਿਹੜਾ ਨਾ, ਕਿਸੇ ਇੱਕ ਜਿਹੜਾ ਸੂਬਾ ਕਰ ਲਓ, ਆਪਣੇ ਪੰਜਾਬ ਤੋਂ ਬਾਹਰ ਜਿਹੜੇ ਸੂਬੇ ਨੇ ਉਹੀ ਕਰ ਲਓ, ਕਿਸੇ ਬੰਦੇ ਨੇ ਜਿਹੜਾ ਇਮਦਾਦ ਕਰਨ ਨਹੀਂ ਆਉਣਾ ਹੈ। ਜਾਂ ਸਾਡੀ ਜਿਹੜੇ ਅਸੀਂ ਆਪ ਜਿਨ੍ਹਾਂ ਨੂੰ ਅੱਲਾਹ ਪਾਕ ਨੇ ਥੋੜਾ ਜਿਹਾ ਬਚਾਇਆ ਹੈ, ਉਹਨਾਂ ਜਾਗਰਾਂ ਦੀ ਇਮਦਾਦ ਕਰਨੀ ਹੈ ਪੰਜਾਬੀਆਂ ਦੀ। ਉਹਦੇ ਪੁੱਤਰਾ ਇੰਜ ਹੁੰਦਾ ਕਿ ਮੁਸੀਬਤ ਜਿਹੜੀ ਹੁੰਦੀ ਨਾ, ਹਾਂਜੀ, ਉਹ ਜਿੰਨਾ ਚਿਰ ਸਾਰਿਆਂ ਰਲ ਕੇ ਨਹੀਂ ਨਾ ਕੱਟਣੀ, ਹਾਂਜੀ, ਉਹ ਨਹੀਂ ਕਟੀਂਦੀ। ਬੜੀ ਵੱਡੀ ਗੱਲ ਕਰ ਰਹੇ। ਇਹ ਹਕੂਮਤ ਵੀ ਕਰੇ, ਹਾਂਜੀ, ਬਾਕੀ ਲੋਕ ਵੀ ਜਿਹੜੇ ਅੱਲਾਹ ਪਾਕ ਨੇ ਜਿਨ੍ਹਾਂ ਨੂੰ ਜਿੰਨੀ ਹਿੰਮਤ, ਜਿੰਨੀ ਤੌਫੀਕ ਤਾਕਤ ਦਿੱਤੀ, ਉਹ ਵੀ ਕਰਨ। ਇਸ ਵਾਸਤੇ ਕਰਨ ਕਿ ਖੁਦਾ ਨਾ ਖਾਸਤਾ ਕੱਲ ਨੂੰ ਉਹਨਾਂ ਤੇ ਵੀ ਇਹ ਟਾਈਮ ਆ ਸਕਦਾ। ਜੇ ਉਹ ਕਰਨਗੇ, ਉਹ ਅੱਬੇ ਰਿਆਂ ਦੇ ਹੁੰਦੇ ਆ ਜੋ ਪੁੱਤਰਾ, 100 ਕੋਹ ਤੇ ਵੀ ਆਪਣੀ ਮੱਝ ਦਾ ਹੀ ਦੁੱਧ ਪੀਣਾ। ਹਾਂਜੀ, ਯਾਨੀ ਉਹਦਾ ਮਕਸਦ ਇਹ ਕਿ ਤੁਸੀਂ ਕਿਸੇ ਨੂੰ ਆਏ ਨੂੰ ਪਿਆਓਗੇ ਦੁੱਧ, ਤੇ ਕੱਲ ਨੂੰ ਜਾਓਗੇ ਤੇ ਉਹ ਵੀ ਤੁਹਾਨੂੰ ਪਿਆਏ। ਇਸ ਵਾਸਤੇ ਕਿ ਕਿਸੇ ਇੱਕ ਦੇ ਜਦੋਂ ਮੁਸੀਬਤ ਛੋਟੀ ਮੋਟੀ ਕਿਸੇ ਇੱਕ ਫਰਦ ਨੂੰ ਹੋਵੇ, ਉਹ ਇੱਕ ਫਰਦ ਦੂਰ ਕਰ ਸਕਦਾ। ਜਦੋਂ ਇਜਤਮਾਈ ਹੋਵੇ ਨਾ, ਉਹ ਮੁੜ ਇਜਤਮਾਈ ਹੀ ਦੂਰ ਹੋਣੀ। ਇਸ ਵਾਸਤੇ ਬੰਦੇ ਆਪਣੇ ਤੌਰ ਤੇ ਵੀ ਕਰਨ, ਹਕੂਮਤ ਵੀ ਕਰੇ। ਹਕੂਮਤ ਦੀ ਜ਼ਿਆਦਾ ਜ਼ਿੰਮੇਦਾਰੀ। ਸਾਡੇ ਆਉਣ ਤੋਂ ਪਹਿਲੇ ਤੁਸੀਂ ਕਹਿ ਰਹੇ ਸੀ ਕਿ ਇੱਕ ਕਿਤਾਬ ਪਬਲਿਸ਼ ਹੋਣ ਵਾਲੀ ਹੈ। ਹਾਂਜੀ, ਉਹ ਮੇਰਾ ਇੱਕ ਨਾਵਲ ਹੈ। ਨਾਮ ਅਨਾਉਂਸ ਹੋ ਗਿਆ? ਹਾਂਜੀ। ਜਰਾ ਸਾਡੇ ਦੋਸਤਾਂ ਨਾਲ ਦੱਸੋ ਕੀ ਨਾਂ ਹੈ? ਹਾਂਜੀ, ਉਹ ਆਪਣਾ ਨਾਂ ਹੈ ਉਹਦਾ ਪੁਰਾਣਾ ਥੇ। ਇੱਕ ਸ਼ੇਰ ਸਲਾਬ ਦੇ ਹਵਾਲੇ ਨਾਲ ਸੁਣ ਲਓ। ਹਾਂਜੀ। ਕਿ ਢਾਹ ਲੱਗੇ ਤੇ ਰੋੜ ਪੁੜ ਜਾਂਦੇ, ਕੱਦੀ ਵਾਸ ਤੇ ਕੋਠੇ। ਕੱਦੀ ਵਾਸ ਯਾਨੀ ਜਿਹੜੇ ਕੱਦੀਆਂ ਤੇ ਰਹਿੰਦੇ। ਹਾਂਜੀ। ਢਾਹ ਲੱਗੇ ਤੇ ਰੋੜ ਪੁੜ ਜਾਂਦੇ, ਕੱਦੀ ਵਾਸ ਤੇ ਕੋਠੇ। ਹਾਂਜੀ। ਮੁੜ ਵੀ ਲੋਕ ਉਸਾਰੀ ਰੱਖਦੇ, ਕੜਮੀ ਆਸ ਤੇ ਕੋਠੇ। ਓਏ ਹੋਏ, ਵਾਹ 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 ਵਾਹ। ਅੱਛਾ ਬਾਬਾ ਜੀ, ਐਂਡ ਤੇ ਨਾ ਤੁਹਾਡਾ ਸਰਕਾਰ ਮਾਮੂ ਹੁਸੈਨ ਤੇ ਇੱਕ ਸ਼ੇਰ ਹੈ ਜੀ,
ਸਾਨੂੰ ਸੁਣਾਓ ਤੇ ਸਾਡੇ ਜਿਹੜੇ ਨਾਲ ਕਿਹੜਾ ਉਹ ਤਾਂ ਕਈ ਨੇ ਬੇਟਾ। ਅੱਛਾ ਹਾਂ ਉਹ ਕਿ ਐਵੇਂ ਰਾਵਾਂ ਭੁੱਲਿਆ ਵਾਨਾ ਹੈ, ਹਾਂਜੀ ਐਵੇਂ ਰਾਵਾਂ ਭੁੱਲਿਆ ਵਾਨਾ ਹੈ, ਚਾਰ ਚੁਫੇਰਾ ਡਾਰੀ ਡਾਰੇ। ਯਾਨੀ ਜਿਹੜੇ ਰਸਤਿਆਂ ਤੇ ਤੂੰ ਉਹ ਨਾ ਚੱਲ ਰਿਹਾ ਹਾਂ ਉਹਦੇ ਚਾਰ ਚੁਫੇਰੇ। ਹਾਂਜੀ ਐਵੇਂ ਰਾਵਾਂ ਭੁੱਲਿਆ ਵਾਨਾ ਹੈ, ਚਾਰ ਚੁਫੇਰਾ ਡਾਰੀ ਡਾਰੇ। ਇੱਥੇ ਜੰਨਤ ਜੁੰਨਤ ਕਿੱਥੋਂ, ਇੱਥੇ ਕੋਈ ਹੁਸੈਨ ਦਾ ਘਰ ਹੈ। ਓਏ ਹੋਏ ਵਾਹ ਵਾਹ ਜੀਵਨ ਜਦ ਕੁਰਮਾ ਜਾਂਦਾ ਹੈ, ਜੀਵਨ ਜਦ ਕੁਰਮਾ ਜਾਂਦਾ ਹੈ, ਵਿਹੜਾ ਅੱਖ ਬਦਲਾ ਜਾਂਦਾ ਹੈ, ਮੋੜਾ ਮਾਂ ਦੀ ਉਹ ਲੋਰੀ ਆਉ ਜਾ ਟੁੱਕਰ ਆ ਜਾਂਦਾ। ਵਾਹ ਵਾਹ ਖੁੱਲਾ ਜੋਬਨ ਲੱਭਦਾ ਫਿਰਦਾ ਵੇਲਾ ਬੰਦੇ ਖਾਦਾ। ਤੇ ਇਹ ਸਲਾਬ ਦੇ ਹਵਾਲੇ ਨਾਲ ਕਿ ਗੁਰਬਤ ਕਿਉਂ ਨਹੀਂ ਰੁੜਦੀ ਨਾਲੇ, ਗੁਰਬਤ ਕਿਉਂ ਨਹੀਂ ਰੁੜਦੀ ਨਾਲੇ, ਹੜ ਜਦ ਕੋਠੇ ਢਾ ਜਾਂਦਾ। ਵਾਹ 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 ਬਾਬਾ ਜੀ, ਜਿਹੜੇ ਤੁਹਾਡੇ ਸ਼ੇਰ ਹੁੰਦੇ ਨੇ, ਮੇਰਾ ਪਰਸਨਲ ਇੱਕ ਸਵਾਲ ਤੁਹਾਡੇ ਕੋਲ, ਦਿਲ ਦੇ ਵਿੱਚ ਨਾ ਅਗਲੇ ਬੰਦੇ ਦਿਲ ਚ ਨਾ ਦਰਦ ਕਿਵੇਂ ਪੈਦਾ ਕਰ ਦਿੰਦੇ? ਦਰਦ ਮੇਰੇ ਹੀ ਨਹੀਂ, ਹਾਂਜੀ ਕੋਈ ਵੀ ਸ਼ੇਰ, ਕੋਈ ਵੀ ਤਹਿਰੀਰ, ਹਾਂਜੀ ਅਗਰ ਅਗਲੇ ਬੰਦੇ ਨੂੰ ਮਹਿਸੂਸ ਹੋਣਾ ਹੈ ਕਿ ਮੇਰੇ ਦਿਲ ਦੀ ਗੱਲ, ਹਾਂਜੀ ਉਹਦੇ ਦਿਲ 'ਚ ਦਰਦ ਤਾਂ ਪੈਦਾ ਹੋਣਾ। ਹਾਂਜੀ ਉਹ ਤਾਂ ਹਰ ਇਨਸਾਨ ਦੇ ਅੰਦਰ ਹੈ, ਉਹਨੂੰ ਸਿਰਫ ਤੂੰ ਉਹ ਨਾ ਬੇਲੇ ਉਹ ਨਾ ਬੇਲ ਥੋਤਰ ਕੇ ਤੇ ਉਹ ਨਾ ਸੇਕ ਵੀ ਆਪਣਾ ਦੇਣਾ ਹੈ। ਹਾਂਜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਹਸਤੀ ਰਾਏ ਸਾਹਿਬ ਵੇਖੇ ਨੇ ਕਿ ਹਾਲ ਦੇ ਵਿੱਚ 1000 ਬੰਦਾ 2000 ਬੰਦਾ ਵੀ ਹੈ ਨਾ, ਤੇ ਹਰ ਬੰਦੇ ਹੱਥੇ ਟਿਸ਼ੂ ਹੈ। ਐਡੀ ਕੋਈ ਪੁਰਾਣੀ ਕੋਈ ਗੱਲ ਸੁਣਾਵੇ, ਉਹ ਜਿਹੜੀ ਗੱਲ ਤਾਂ ਕੀ ਹੁੰਦੀ ਆਪਣੀ ਅੱਖਾਂ ਨਾਲ, ਤੇ ਕੈਮਰਿਆਂ ਦੀ ਜਿਹੜੀ ਨਾ ਮੌਜੂਦਗੀ ਦੇ ਵਿੱਚ, ਉਹ ਜਿਹੜਾ ਨਾ ਉਹ ਫਜ਼ਲ ਅੱਲਾਹ ਪਾਕ ਦੇ ਨਾ ਰਾਏ ਸਾਹਿਬ ਤੇ ਵੇ। ਤੇ ਅੱਲਾਹ ਪਾਕ ਇਹਨਾਂ ਦੀ ਸਿਹਤ ਵਾਲੀ ਲੰਮੀ ਜ਼ਿੰਦਗੀ ਕਰਨ, ਇਹਨਾਂ ਦਾ ਜਿਹੜਾ ਸਾਇਆ ਸਾਡੇ ਸਿਰ ਦੇ ਉੱਤੇ ਰੱਖਣ, ਤੇ ਇਨਸ਼ਾਅੱਲਾ ਅਸੀਂ ਤੁਹਾਨੂੰ ਇੱਕ ਦਫਾ ਫਿਰ ਯਾਦ ਵੀ ਕਰਾਉਣ ਆਵਾਂਗੇ। ਤੇ ਅੱਲਾਹ ਪਾਕ ਜਿਹੜਾ ਨਾ ਉਹ ਟਾਈਮ ਜਿਹੜਾ ਤੁਹਾਡੇ ਕੋਲ ਬਣੇ ਤੇ ਤੁਸੀਂ ਸਾਡੇ ਕੋਲ ਆਓ, ਸਾਨੂੰ ਇੱਜ਼ਤਾਂ ਬਖਸ਼ੋ ਅੱਲਾਹ। ਤੇ ਆਪਣੇ ਨਾਜ਼ਰੀਨ ਵਾਸਤੇ ਇਨਸ਼ਾਅੱਲਾ ਸਾਡਾ ਅੱਜ ਦਾ ਸਫ਼ਰ ਜਿਹੜਾ ਹੈ ਨਾ ਉਹ ਇੱਥੇ ਹੀ ਮੁੱਕਦਾ ਹੈ। ਅੱਜ ਤੱਕ ਜਿੱਥੇ ਵੀ ਸਫ਼ਰ ਤੇ ਗਏ ਆ ਨਾ, ਇੰਨੀ ਇੱਜ਼ਤ, ਇੰਨੀ ਮੁਹੱਬਤ, ਇੰਨਾ ਟਾਈਮ ਕਿਤੋਂ ਨਹੀਂ ਲੱਭਾ। ਹਰ ਬੰਦੇ ਦਾ ਨਾ ਆਪਣਾ ਹੁੰਦਾ ਇੱਕ ਵਸੇਬ, ਤੇ ਸਿਆਣੇ ਆਂਦੇ ਨੇ ਕਿਸੇ ਬੰਦੇ ਕੋਲ ਬਵੋ ਤੇ ਤੁਹਾਨੂੰ ਆਪਣਾ ਆਪ ਨਿੱਕਾ ਨਾ ਲੱਭੇ, ਉਹੀ ਬੰਦਾ ਸਭ ਤੋਂ ਵੱਡਾ ਹੁੰਦਾ। ਸਾਨੂੰ ਇੰਝ ਹੀ ਲੱਗਾ ਕਿ ਅਸੀਂ ਆਪਣੀ ਡੇਰੇ ਤੇ ਆਪਣੀ ਪੈਦੀ ਇਸ ਨੁੱਕਰ ਤੇ ਬੈਠੇ ਹਾਂ, ਤੇ ਇੱਕ ਖਾਬ ਹੀ ਵੇਖ ਰਹੇ ਹਾਂ ਕਿ ਬਾਬਾ ਜੀ ਸਾਨੂੰ ਸਾਡੇ ਨਾਲ ਗੱਲਾਂ ਕਰ ਰਹੇ ਨੇ। ਤੇ ਉਮੀਦ ਕਰਨੇ ਆ ਤੁਹਾਨੂੰ ਵੀ ਸਾਡਾ ਅੱਜ ਦਾ ਸਫ਼ਰ ਜਿਹੜਾ ਚੰਗਾ ਲੱਗਾ ਹੋਏਗਾ। ਇਨਸ਼ਾਅੱਲਾ ਮਿਲਨੇ ਆ ਇੱਕ ਹੋਰ ਸਫ਼ਰ ਦੇ ਨਾਲ। ਉਦੋਂ ਤੱਕ ਲਈ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ, ਤੇ ਰੱਬ ਰੱਖ। ਅੱਲਾਹ।